ਹੈ ਜੇ ਅਸੀਂ ਚਿਹਰਿਆਂ ਵੱਲ ਜਾਈਏ ਤੇ ਸਾਡੇ ਕੋਲ ਪੰਥਕ ਲੀਡਰ ਬਹੁਤ। ਚਿਹਰਿਆਂ ਵੱਲ ਜਾਓ ਤੇ ਤੁਹਾਥੋਂ ਪੰਜਾਬ ਦੇ ਲੀਡਰ ਗਿਣੇ ਨਹੀਂ ਜਾਣੇ, ਇੰਨੇ ਪੰਥਕ ਨੇ। ਪਰ ਉਹਨਾਂ ਪੰਥਕ ਲੀਡਰਾਂ ਨੇ ਸਾਡਾ ਕੀਤਾ ਅੱਜ ਤੱਕ ਕੀ ਹੈ? ਕੁਝ ਵੀ ਨਹੀਂ। ਬੇੜਾ ਗਰਕ ਕਰਤਾ ਸਾਡਾ ਤਾਂ ਚੁੱਕ ਕੇ ਉਹਨਾਂ ਨੇ। ਅੱਜ ਸਾਡੇ ਇਹ ਹਾਲਾਤ ਨੇ ਪੰਜਾਬ ਦੇ ਅੰਦਰ, ਪਰ ਸਾਡੇ ਪੰਥਕ ਲੀਡਰ ਜਿਹੜੇ ਪੰਜਾਬ ਦੇ ਨੇ ਕੋਈ ਦੂਰ ਅੰਦੇਸ਼ੀ ਲੀਡਰ ਨਹੀਂ ਹੋ, ਜਿਨ੍ਹਾਂ ਨੂੰ ਇੰਨਾ ਨਹੀਂ ਪਤਾ ਕਿ 10 ਜਾਂ 20 ਜਾਂ 30 ਸਾਲ ਦੇ ਬਾਅਦ ਸਾਡੀ ਕੌਮ ਦਾ ਜਾਂ ਸਾਡੇ ਪੰਜਾਬ ਦਾ ਕੀ ਬਣੇ। ਸਿਰਫ ਇਲੈਕਸ਼ਨ ਲੜਨੇ ਨੇ। ਇਲੈਕਸ਼ਨ ਲੜਨ ਤੋਂ ਜਿੱਤ ਹਾਰ ਵੇਖਣ ਤੋਂ ਬਾਅਦ ਅਸੀਂ ਫੇਰ ਉਹ ਗੱਲ ਛੱਡ ਜਾਣੀ। ਸਾਡੇ ਤਾਂ ਜੇ ਕੋਈ ਮਾੜੀ ਜੀ ਗੱਲ ਹੋ ਗਈ ਤਾਂ ਪਹਿਲਾਂ ਛਿੱਤਰੋ ਛਿੱਤਰੀ ਸਾਡੇ ਲੀਡਰਾਂ ਦੀ ਮੱਤ ਮਾਰੀ ਜਾ ਚੁੱਕੀ। ਇੱਕ ਨਿਹੰਗ ਸਿੰਘ ਵੀ ਮਾਰਤਾ, ਉਹ ਡਾਕੇ ਵੀ ਪੈਣ ਲੱਗ ਗਏ, ਪੰਜਾਬ ਦੀ ਐਗਰੀਕਲਚਰ ਲੈਂਡ ਵੀ ਖਤਮ ਹੋਣ ਲੱਗ ਗਈ। ਇਹਨੂੰ ਕਹਿੰਦੇ ਨੇ ਲੀਡਰ ਦੂਰ ਅੰਦੇਸ਼ੀ ਨਾ। ਐਗਰੀਕਲਚਰ ਲੈਂਡ ਖਤਮ ਹੈ 50,000 ਤੋਂ ਲੱਖ ਏਕੜ ਦੇ ਵਿੱਚ। ਜਿਸ ਸਟੇਟ ਦੀ ਲੈਂਡ ਹਰ 6 ਮਹੀਨਿਆਂ ਬਾਅਦ ਖਤਮ ਹੋ ਜਾਏਗੀ, 20 ਸਾਲ ਦੇ ਬਾਅਦ ਠੂਠਾ ਫੜ ਕੇ ਭਾਂਡਾ ਫੜ ਕੇ ਸਾਨੂੰ ਲਾਹੌਰ ਦੇ ਗੇਟ ਅੱਗੇ ਬਹਿਣਾ ਪੈਣਾ। ਹੁਣ ਇੱਥੇ ਪੰਥਕ ਲੀਡਰ ਦਾ ਦਿਮਾਗ ਹੀ ਨਹੀਂ ਜਾਣਨ ਨੂੰ ਪੰਥਕ ਲੀਡਰ ਬੋਲੋਗੇ। ਇੱਕ ਬੜੀ ਨੋਟ ਕਰਨ ਵਾਲੀ ਗੱਲ ਹੈ ਕਿ ਇਹ ਅੱਜ ਕੋਈ ਸਿੱਖ ਚਿਹਰਾ ਮਾੜੀ ਜੀ ਪ੍ਰੋਬਲਮ ਪੰਜਾਬ 'ਚ ਬੋਲ ਪਈ, ਜਾਂ ਉਹਨਾਂ ਨੂੰ ਲੱਗੇ ਕਿ ਇੱਥੇ ਬੋਲ ਕੇ ਸਾਨੂੰ ਹਿੰਦੂ ਵੋਟ ਜਾਂ ਬਹੁਤ ਗਿਣਤੀ ਵੋਟ ਸਾਨੂੰ ਮਿਲਦੀ ਹੈ, ਤਾਂ ਸਾਡੇ ਸਿੱਖ ਲੀਡਰ ਸਭ ਤੋਂ ਵੱਧ ਬਕਵਾਸ ਕਰਨਗੇ ਉਸ ਬੰਦੇ ਦੇ ਖਿਲਾਫ। ਜਦੋਂ ਅੱਜ ਕੈਨੇਡਾ ਦੇ ਅੰਦਰ ਗੁਰਦੁਆਰੇ ਨੂੰ ਘੇਰਾ ਪਿਆ ਹੈ, ਇੱਕ ਕੱਲ ਦੀ ਵੀਡੀਓ ਇੱਕ ਸਿੱਖ ਮੁੰਡਾ ਮਾਰ ਵੀ ਦਿੱਤਾ ਗਿਆ ਹੈ, ਯਾਰ ਇੱਕ ਵੀ ਲੀਡਰ ਨਹੀਂ ਬੋਲਿਆ। ਇੱਕ ਵੀ ਸਿੱਖ ਪੰਥਕ ਲੀਡਰ ਉਸ ਤੇ ਨਹੀਂ ਬੋਲਿਆ। ਜਿਹੜੀ ਭਾਜਪਾ ਸਾਨੂੰ ਅੱਜ ਸਾਡੀ ਸੁਪਾਰੀ ਦੇ ਕੇ ਸਾਡੇ ਮਰਡਰ ਕਰਾ ਰਹੀ, ਤੇ ਉਹ ਮੈਂ ਨਹੀਂ ਕਹਿ ਰਿਹਾ, ਵਰਡ ਕਹਿ ਰਿਹਾ, ਤਾਂ ਉਸ ਭਾਜਪਾ ਦੇ ਵਿੱਚ ਸਾਡੇ ਲੀਡਰ ਮੂੰਹ ਚੁੱਕ ਕੇ ਜੁਆਇਨ ਕਰਦੇ ਨੇ। ਸ਼ਰਮ ਹੈ ਕੋਈ? ਹੁਣ ਵੇਖੋ ਜਿੰਨੇ ਲੀਡਰ ਸਿੱਖ ਲੀਡਰ ਸੀ ਕੈਨੇਡਾ ਦੇ ਇਸ਼ੂ ਸਾਰੇ ਚੁੱਪ ਕਰਕੇ, ਕੋਈ ਬੋਲਦਾ ਹੀ ਨਹੀਂ ਪੰਜਾਬ 'ਚ। ਯਾਰ ਇਹਨਾਂ ਨਾਲੋਂ ਸੋਹਣਾ ਤਾਂ ਪਿਆਰੇ ਲਾਲ ਗਰਗੀ ਬੋਲ ਰਹੇ ਨੇ ਬਜ਼ੁਰਗ, ਜਿਹੜਾ ਲੱਗਦਾ ਕਿ ਉਹ ਇੱਕ ਹਿੰਦੂ ਪੈਦਾ ਹੋਇਆ, ਪਰ ਪੰਜਾਬ ਦਾ ਲੱਗਦਾ ਜਿਵੇਂ ਪੰਜਾਬ ਦਾ ਸਹੀ ਵਾਲੀ ਵਰਸ ਇਹੋ ਜਿਹੇ ਬੰਦੇ ਹੁੰਦੇ। ਜਿਹੜਾ ਪੰਜਾਬ ਦੇ ਲਈ ਬੋਲਦਾ ਤਾਂ ਹੈ ਸਿੱਖ ਕੌਮ ਦੇ ਲਈ ਜਿੰਨਾ ਉਹ ਬੋਲਦਾ ਅਸੀਂ ਨਹੀਂ ਬੋਲਦੇ ਪਏ। ਉਹ ਕਲੀਨ ਸ਼ੇਵ ਹੈ, ਅਸੀਂ ਕਹਿਣਾ ਨਹੀਂ ਇਹ ਬੰਦਾ ਨਹੀਂ ਸਹੀ, ਪਰ ਤੁਹਾਡੇ ਨਾਲੋਂ ਜ਼ਿਆਦਾ ਉਹ ਬੋਲਦਾ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਤੇ ਪੰਜਾਬੀ TV USA ਵੇਖਣਾ ਤੁਸੀਂ ਸ਼ੁਰੂ ਕਰ ਚੁੱਕੇ ਹੋ। ਸਿੱਖ ਮਸਲਿਆਂ ਦੇ ਉੱਪਰ ਅਕਸਰ ਬੇਬਾਕੀ ਦੇ ਨਾਲ ਆਪਣੀ ਗੱਲ ਰੱਖਣ ਵਾਲੇ ਹਰਪਾਲ ਸਿੰਘ ਖਾਰਾ ਐਡਵੋਕੇਟ ਹੋਣਾ ਦੇ ਨਾਲ ਮੌਜੂਦ ਆ। ਉਹਨਾਂ ਦੇ ਨਾਲ ਵੱਖ-ਵੱਖ ਵਿਸ਼ਿਆਂ ਦੇ ਉੱਪਰ ਗੱਲਬਾਤ ਕਰਨੀ ਹੈ। ਉਹਨਾਂ ਦਾ ਸਵਾਗਤ ਕਰਦੇ ਹਾਂ। ਫਿਰ ਇੱਕ-ਇੱਕ ਕਰਕੇ ਸਾਰੇ ਮੁੱਦਿਆਂ ਤੇ ਗੱਲਬਾਤ ਕਰਾਂਗੇ। ਬਹੁਤ-ਬਹੁਤ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ। ਜੀ ਸੋ ਖਾਰਾ ਸਾਹਿਬ, ਸਭ ਤੋਂ ਪਹਿਲਾਂ ਗੱਲ ਇੱਥੋਂ ਸ਼ੁਰੂ ਕਰ ਲੈਂਦੇ ਹਾਂ। 4 ਹਲਕਿਆਂ ਦੇ ਵਿੱਚ ਜ਼ਿਮਨੀ ਚੋਣਾਂ ਨੇ, ਸਾਰਿਆਂ ਦਾ ਜ਼ੋਰ ਲੱਗਿਆ ਹੋਇਆ ਆਪਣੇ-ਆਪਣੇ ਪੱਧਰ ਤੇ, ਪਰ ਜਦੋਂ ਗੱਲ ਕਰਦੇ ਹਾਂ ਪੰਥਕ ਧਿਰਾਂ ਦੀ ਜਾਂ ਪੰਥਕ ਉਮੀਦਵਾਰਾਂ ਦੀ, ਤਾਂ ਲੋਕ ਦੁਚਿੱਤੀ 'ਚ ਨੇ। ਜਦੋਂ ਸੋਸ਼ਲ ਮੀਡੀਆ ਫਰੋਲਦੇ ਆ ਤਾਂ ਲੋਕ ਇਹ ਕਹਿੰਦੇ ਹੋਏ ਨਜ਼ਰ ਆਉਂਦੇ ਨੇ ਵੀ ਭਾਈ ਹਰੇਕ ਹੀ ਪੰਥਕ ਬਣਿਆ ਹੋਇਆ, ਤੇ ਕਿਹਨੂੰ ਪੰਥਕ ਸਮਝਿਆ ਜਾਵੇ, ਕਿਹਨੂੰ ਨਾ ਸਮਝਿਆ ਜਾਵੇ। ਪੰਥਕ ਉਮੀਦਵਾਰ ਦੀ ਛਵੀ ਕਿਹੋ ਜਿਹੀ ਹੁੰਦੀ ਹੈ, ਪੰਥਕਤਾ ਕੀ ਹੁੰਦੀ ਹੈ, ਜਰਾ ਇਹਦੇ ਤੇ ਖੁੱਲ ਕੇ ਗੱਲਬਾਤ ਦੱਸੋ ਕਿ ਕਿਹਨੂੰ ਪੰਥਕ ਮੰਨਿਆ ਜਾਵੇ, ਕਿਹਨੂੰ ਨਾ ਮੰਨਿਆ ਜਾਵੇ, ਕਿਉਂਕਿ ਲੋਕ ਸਾਰੇ ਦੁਚਿੱਤੀ ਦੇ ਵਿੱਚ ਨੇ। ਦੇਖੋ ਗੱਲ ਇਸ ਤਰ੍ਹਾਂ ਹੈ, ਜੇ ਅਸੀਂ ਚਿਹਰਿਆਂ ਵੱਲ ਜਾਈਏ ਤਾਂ ਸਾਡੇ ਕੋਲ ਪੰਥਕ ਲੀਡਰ ਬਹੁਤ ਨੇ। ਚਿਹਰਿਆਂ ਵੱਲ ਜਾਓ ਤੇ ਤੁਹਾਥੋਂ ਪੰਜਾਬ ਦੇ ਲੀਡਰ ਗਿਣੇ ਨਹੀਂ ਜਾਣੇ, ਇੰਨੇ ਪੰਥਕ ਨੇ। ਪਰ ਉਹਨਾਂ ਪੰਥਕ ਲੀਡਰਾਂ ਨੇ ਸਾਡਾ ਕੀਤਾ ਅੱਜ ਤੱਕ ਕੀ ਹੈ? ਕੁਝ ਵੀ ਨਹੀਂ। ਬੇੜਾ ਗਰਕ ਕਰਤਾ ਸਾਡਾ ਤਾਂ ਚੁੱਕ ਕੇ ਉਹਨਾਂ ਨੇ। ਅੱਜ ਸਾਡੇ ਇਹ ਹਾਲਾਤ ਨੇ ਪੰਜਾਬ ਦੇ ਅੰਦਰ, ਜਿਵੇਂ ਮੈਂ ਕਹੂੰਗਾ ਕਿ ਜਿੰਨਾ ਅਤਿਆਚਾਰ ਪੰਜਾਬ ਦੇ ਅੰਦਰ ਇਸ ਵਕਤ ਹੋਇਆ ਸਿੱਖਾਂ ਦੇ ਉੱਪਰ, ਇਸ ਗਿਣਤੀ ਦੇ ਉੱਪਰ ਕਿਸੇ ਸਟੇਟ 'ਚ ਵੀ ਨਹੀਂ ਹੋਇਆ। ਹੁਣ ਪੰਥਕ ਲੀਡਰ ਦੀ ਕੀ ਡੈਫੀਨੇਸ਼ਨ ਹੈ? 1947 ਦਾ ਪੀਰੀਅਡ ਆਉਂਦਾ ਹੈ, ਠੀਕ ਹੈ। ਮਾਸਟਰ ਤਾਰਾ ਸਿੰਘ ਬੜੇ ਵਧੀਆ ਲੀਡਰ ਸੀ, ਉਹਨਾਂ ਨੇ ਆਪਦੀ ਕੌਮ ਲਈ ਕੀਤਾ ਵੀ, ਬੋਲੇ ਵੀ, ਜੇਲ੍ਹਾਂ 'ਚ ਵੀ ਗਏ। ਪਰ ਸਾਡੇ ਪੰਥਕ ਲੀਡਰ ਜਿਹੜੇ ਪੰਜਾਬ ਦੇ ਨੇ ਕੋਈ ਦੂਰ ਅੰਦੇਸ਼ੀ ਲੀਡਰ ਨਹੀਂ ਹੋ, ਜਿਨ੍ਹਾਂ ਨੂੰ ਇੰਨਾ ਨਹੀਂ ਪਤਾ ਕਿ 10 ਜਾਂ 20 ਜਾਂ 30 ਸਾਲ ਦੇ ਬਾਅਦ ਸਾਡੀ ਕੌਮ ਦਾ ਜਾਂ ਸਾਡੇ ਪੰਜਾਬ ਦਾ ਕੀ ਬਣੇਗਾ। ਸਿਰਫ ਇਲੈਕਸ਼ਨ ਲੜਨੇ ਨੇ। ਇਲੈਕਸ਼ਨ ਲੜਨ ਤੋਂ ਜਿੱਤ ਹਾਰ ਵੇਖਣ ਤੋਂ ਬਾਅਦ ਅਸੀਂ ਫੇਰ ਉਹ ਗੱਲ ਛੱਡ ਜਾਣੀ ਹੈ। ਸਾਡੀ ਜਿਹੜੀ ਹੈ ਪੰਥਕ ਲੀਡਰ ਦੀ ਡੈਫੀਨੇਸ਼ਨ ਇੱਥੇ ਖਤਮ ਹੋ ਚੁੱਕੀ ਹੈ। ਅਸੀਂ ਇੱਕ ਚਿਹਰੇ ਨੂੰ ਦੇਖਦੇ ਹਾਂ ਕਿ ਠੀਕ ਆ, ਉਹ ਬੰਦੇ ਦਾ ਜਿਹੜਾ ਚਿਹਰਾ ਹੈ ਉਹ ਗੁਰੂ ਘਰ ਵਾਲਾ ਹੈ, ਪਰ ਇਹ ਨਹੀਂ ਦੇਖਦੇ ਕਿ ਉਹਦੀ ਸੋਚ ਜਿਹੜੀ ਹੈ ਉਹ ਕਿੰਨੀ ਕੁ ਲੰਮੀ ਹੈ। ਜਿਵੇਂ ਪੰਥਕ ਲੀਡਰ ਹੋਏ ਨੇ ਪਿਛਲੇ 40-50 ਸਾਲ ਤੋਂ, ਤਾਂ ਉਹਨਾਂ ਨੇ ਇੱਕ ਪਰਿਵਾਰ ਨੂੰ ਹੀ ਪਾਲਿਆ ਸਾਂਭਿਆ, ਉਹ ਪਰਿਵਾਰ ਨੂੰ ਹੀ ਅੱਗੇ ਲੈ ਕੇ ਆਏ ਨੇ, ਤੇ ਉਸ ਪਰਿਵਾਰ ਨੇ ਸਿੱਖਾਂ ਨੂੰ ਮੂੰਹ ਮੂੰਹ ਪੰਜਾਬ 'ਚ ਸੁੱਟਤਾ। ਸੋ ਸਾਡੇ ਕੋਲ ਪੰਥਕ ਲੀਡਰ ਦੀ ਘਾਟ ਹੈ। ਪੰਥਕ ਲੀਡਰ ਸਾਨੂੰ ਇਹੋ ਜਿਹਾ ਚਾਹੀਦਾ ਹੈ ਜਿਵੇਂ ਦੂਜੀ ਕੌਮ ਦੇ ਵਿੱਚ ਮੁਸਲਮਾਨਾਂ ਦੇ ਵਿੱਚ ਜਨਾਹ ਸੀ।
ਮੁਹੰਮਦ ਅਲੀ ਜਿਨ੍ਹਾਂ ਦੀ ਗੱਲ ਕਰ ਮੁਹੰਮਦ ਅਲੀ ਜਿਨਾਹ ਜਿਹੜਾ ਸੀ, ਜੋ ਉਹਨੂੰ ਮਰਜ਼ੀ ਲੋਕ ਕਹੀ ਜਾਣ, ਉਹ ਆਪਦੀ ਕੌਮ ਦੇ ਬੜੇ ਲੰਮੇ ਸਮੇਂ ਲਈ ਦੂਰ ਦੀ ਸੋਚਦਾ ਸੀ। ਪਟੇਲ ਹਰਾਂ ਨੇ, ਕਾਂਗਰਸ ਦੇ ਲੀਡਰਾਂ ਨੇ ਸੋਚਿਆ ਸੀ ਕਿ ਜਿਨਾਹ ਆਪਦੀ ਕੌਮ ਨੂੰ ਲੈ ਕੇ ਬਹਿ ਜਾਏਗਾ, ਇਹ ਸਾਲ 2 ਸਾਲ ਜਾਂ 4 ਸਾਲ ਦੇ ਅੰਦਰ ਇਹਨਾਂ ਦੀ ਕੰਟਰੀ ਸਰੈਂਡਰ ਕਰ ਦੇਗੀ, ਇਹ ਇੱਕ ਕੌਮ ਨੂੰ ਸੰਭਾਲ ਨਹੀਂ ਸਕਦੇ। ਪਰ ਜਿਨਾਹ ਦੀ ਸੋਚ ਉਹ ਕਾਂਗਰਸ ਨੂੰ ਸਮਝ ਚੁੱਕਾ ਸੀ। ਉਹਨੂੰ ਪਤਾ ਸੀ ਕਿ ਅਗਰ ਮੈਂ ਇਹਨਾਂ ਦੇ ਵਿੱਚ ਵੜ ਗਿਆ, ਇਹ ਸਾਨੂੰ ਘੱਟ ਗਿਣਤੀ ਨੂੰ ਇੰਡੀਆ 'ਚ ਖਤਮ ਕਰ ਦੇਣਗੇ। ਤਾਂ ਬੜਾ ਕੁਝ ਉਹਦੇ ਖਿਲਾਫ ਬੋਲਿਆ ਗਿਆ, ਬਹੁਤ ਉਹਨੂੰ ਮਾੜਾ ਵੀ ਬੋਲਿਆ, ਉਹਦੇ ਖਿਲਾਫ ਐਜੀਟੇਸ਼ਨਾਂ ਵੀ ਹੋਈਆਂ। ਪਰ ਉਸ ਬੰਦੇ ਦੇ ਵਾਰੇ ਜਾਈਏ, ਉਸ ਬੰਦੇ ਤੋਂ, ਉਹ ਆਪਦੀ ਕੌਮ ਦੇ ਲਈ ਬੜਾ ਦੂਰ ਅੰਦੇਸ਼ੀ ਲੀਡਰ ਸੀ ਤੇ ਆਪਦੀ ਕੌਮ ਨੂੰ ਸੰਭਾਲ ਗਿਆ। ਨਹੀਂ ਤਾਂ ਸਾਡੇ ਆਕੂ, ਜਿਵੇਂ ਅੱਜ ਸਾਡੇ ਇੱਥੇ 84 'ਚ ਟੈਂਕ ਵੀ ਚੜ ਗਏ ਨੇ ਤੇ ਗਲਾਂ 'ਚ ਟਾਇਰ ਵੀ ਪੈ ਗਏ ਨੇ, ਕਮ ਸੇ ਕਮ ਉਹਨੇ ਆਪਦੀ ਕੌਮ ਨੂੰ ਤਾਂ ਸੰਭਾਲ ਲਿਆ ਹੈ ਨਾ। ਸਾਡਾ ਤਾਂ ਕੋਈ ਲੀਡਰ ਹੀ ਨਹੀਂ ਹੋਇਆ ਜੀ। ਅਸੀਂ ਤਾਂ ਇੱਕ ਲੀਡਰ ਲੈਸ, ਜਿਹੜੀ ਸਾਡੀ ਕੌਮ ਹੈ ਉਹ ਲੀਡਰ ਲੈਸ ਕੌਮ ਹੈ ਸਾਡੀ। ਸੋ ਜਿਵੇਂ ਬਹੁ ਗਿਣਤੀ ਹਿੰਦੁਸਤਾਨ ਦੀ, ਉਹਨਾਂ ਦੇ ਜਿਹੜੇ ਲੀਡਰ ਨੇ ਇਸ ਵਕਤ, ਉਹ ਬੜੇ ਦੂਰ ਅੰਦੇਸ਼ੀ ਨੇ। ਉਹਨਾਂ ਦਾ ਦੂਰ ਅੰਦੇਸ਼ੀ ਕੀ ਹੈ, ਤੁਸੀਂ ਪਿਛਲੇ 77 ਸਾਲ ਤੋਂ ਲਾ ਲਓ ਜੀ। ਉਹਨਾਂ ਨੇ ਘੱਟ ਗਿਣਤੀਆਂ ਦੇ ਉੱਪਰ ਜੇ ਅਤਿਆਚਾਰ ਕਰਨਾ ਤੇ ਕਰਨਾ ਹੀ ਕਰਨਾ ਹੈ। ਜੇ ਉਹਨਾਂ ਨੇ ਘੱਟ ਗਿਣਤੀਆਂ ਨੂੰ ਜਸਟਿਸ ਨਹੀਂ ਦੇਣਾ, ਨਹੀਂ ਦੇਣਾ। ਜੇ ਉਹਨਾਂ ਨੇ ਆਪਦੇ ਧਰਮ ਨੂੰ ਅੱਗੇ ਉਹਨਾਂ ਨੇ ਲੈ ਕੇ ਜਾਣਾ ਹੈ, ਤਾਂ ਉਹ ਲੈ ਕੇ ਜਾਣਾ ਹੀ ਜਾਣਾ। ਤੁਸੀਂ ਛੋਟੀ ਛੋਟੀ ਗੱਲ ਦੇਖੋਗੇ, ਅੱਜ ਦੀਆਂ ਫਿਲਮਾਂ ਦੇਖੋ ਤੁਸੀਂ ਹਿੰਦੀ, ਤਾਂ ਉਸ ਦੇ ਵਿੱਚ ਹਿੰਦੁਸਤਾਨ ਦੀ ਬਹੁ ਗਿਣਤੀ ਹੈ ਜਿਹੜੀ ਆਪਦੇ ਧਰਮ ਨੂੰ ਪ੍ਰਮੋਟ ਕਰਨ ਤੇ ਲੱਗੀ ਹੋਈ ਹੈ। ਬੜੇ ਢੰਗ ਨਾਲ ਉਹ ਨਿੱਕੀ ਤੋਂ ਨਿੱਕੀ ਗੱਲ ਨੂੰ, ਬਰੀਕ ਤੋਂ ਬਰੀਕ ਗੱਲ ਨੂੰ ਫੜਦੇ ਨੇ। ਸਾਡੇ 'ਚ ਕੋਈ ਦੂਰ ਅੰਦੇਸ਼ੀ, ਸਾਡੇ ਤਾਂ ਜੇ ਕੋਈ ਮਾੜੀ ਜੀ ਗੱਲ ਹੋ ਗਈ ਤਾਂ ਪਹਿਲਾਂ ਛਿੱਤਰੋ ਛਿੱਤਰੀ। ਇੰਨਾ ਵਿਰੋਧ ਇਸ ਵਕਤ ਜਿਹੜਾ ਪੰਜਾਬ ਦਾ ਸਿੱਖ ਹੈ ਜਾਂ ਕੌਮ ਦੇ ਬੰਦੇ ਨੇ, ਇੰਨਾ ਵਿਰੋਧ ਨਾ ਉਹ ਕਾਂਗਰਸ ਦਾ ਕਰਦੇ ਨੇ, ਨਾ ਉਹ ਭਾਜਪਾ ਦਾ ਕਰਦੇ ਨੇ, ਨਾ ਆਮ ਆਦਮੀ ਦਾ ਕਰਦੇ ਨੇ। ਵਿਰੋਧ ਕਿਹਦਾ ਕਰ ਰਹੇ ਨੇ? ਜਿਹੜਾ ਪੌਣੇ ਸਾਲ ਤੋਂ 1.5 ਸਾਲ ਤੋਂ ਜੇਲ੍ਹ 'ਚ ਬੈਠਾ ਹੈ ਭਾਈ ਅੰਮ੍ਰਿਤਪਾਲ ਤੇ ਨਾਲ ਦੇ ਹੁੰਦੇ 9 ਬੰਦੇ, ਉਹਨਾਂ ਦਾ ਵਿਰੋਧ ਹੈ। ਜਿਹੜਾ 2022 ਦੇ ਐਂਡ ਦੇ ਵਿੱਚ ਪੰਜਾਬ 'ਚ ਆਉਂਦਾ, 2023 ਦਾ ਸਟਾਰਟਿੰਗ ਦਾ ਫੜਿਆ ਵੀ ਜਾਂਦਾ। ਅੱਜ ਜਿਹੜੀ ਕੌਮ ਹੈ ਵਿਰੋਧ ਕਿਹਦਾ ਕਰ ਰਹੀ ਹੈ? ਅੰਮ੍ਰਿਤਪਾਲ ਦਾ, ਭਾਈ ਅੰਮ੍ਰਿਤਪਾਲ ਦਾ ਵਿਰੋਧ ਕਰ ਰਹੇ। ਹੁਣ ਕੀ ਕਹੋਗੇ? ਇਹ ਦੂਰ ਅੰਦੇਸ਼ੀ ਕੌਮ ਹੁੰਦੀ ਹੈ। ਮੇਰੀ ਦੁਸ਼ਮਣੀ ਤੁਹਾਡੇ ਨਾਲ ਲੱਖ ਹੋ ਸਕਦੀ ਹੈ, ਪਰ ਜੇ ਮੈਂ ਸੋਚੂੰਗਾ ਨਾ ਕਿ ਇਹ ਤੁਸੀਂ ਆਪਦੀ ਕੌਮ ਦੇ ਹੋ, ਤੁਸੀਂ ਫਲਾਣੀ 20-25 ਸਾਲ ਦੇ ਬਾਅਦ ਮੇਰੀ ਕੌਮ ਨੂੰ ਉੱਥੇ ਲੈ ਕੇ ਜਾਵੇਗਾ। ਕੌਮ ਦਾ ਹੋਣਾ ਬਹੁਤ ਜ਼ਰੂਰੀ ਹੈ। ਸਾਡੇ ਲੀਡਰਾਂ ਦੀ ਮੱਤ ਮਾਰੀ ਜਾ ਚੁੱਕੀ ਹੈ। ਪੰਜਾਬ ਦੇ ਅੰਦਰ 2016 ਦੇ ਵਿੱਚ ਪ੍ਰਵਾਸੀਆਂ ਨੂੰ ਜਿਹੜਾ ਲੈ ਕੇ ਆਇਆ, ਉਹ ਅਕਾਲੀ ਦਲ ਲੈ ਕੇ ਆਇਆ। ਕੀ ਇਹਨੂੰ ਕਹੋਗੇ ਦੂਰ ਅੰਦੇਸ਼ੀ ਨੇ? ਕੀ ਪੰਜਾਬ ਦੇ ਅੰਦਰ ਜਿੰਨੇ ਪ੍ਰਵਾਸੀ ਆਏ ਨੇ, ਕੀ ਅਕਾਲੀਆਂ ਨੇ ਸੋਚਿਆ ਕਿ ਸਾਡੀ ਕੌਮ ਦਾ ਜਾਂ ਸਾਡੇ ਪੰਜਾਬ ਦਾ ਹਾਲਾਤ ਕੀ ਬਣਨਗੇ 10 ਸਾਲ ਦੇ ਬਾਅਦ? ਉਹ ਇੱਕ ਨਿਹੰਗ ਸਿੰਘ ਵੀ ਮਾਰਤਾ, ਉਹ ਡਾਕੇ ਵੀ ਪੈਣ ਲੱਗ ਗਏ, ਪੰਜਾਬ ਦੀ ਐਗਰੀਕਲਚਰ ਲੈਂਡ ਵੀ ਖਤਮ ਹੋਣ ਲੱਗ ਗਈ। ਇਹਨੂੰ ਕਹਿੰਦੇ ਨੇ ਲੀਡਰ ਦੂਰ ਅੰਦੇਸ਼ੀ ਨਾ ਹੋਣਾ। ਹੁਣ ਪੰਜਾਬ ਦੇ ਲੀਡਰ ਦੂਜੀ ਸਾਈਡ ਤੇ ਆ ਜਾਓ। ਕਿਸੇ ਪੰਜਾਬ ਦੇ ਲੀਡਰ ਨੇ ਅੱਜ ਤੱਕ ਸੋਚਿਆ, ਕਿਤੇ ਲਫ਼ਜ਼ ਕਹੇ ਨੇ ਕਿ ਪੰਜਾਬ ਦੀ ਐਗਰੀਕਲਚਰ ਲੈਂਡ ਖਤਮ ਕਰ ਰਹੀ ਹੈ ਸੈਂਟਰ ਗੌਰਮੈਂਟ? ਤੇ ਗਾ ਸੈਂਟਰ ਗੌਰਮੈਂਟ ਦੀ ਵੀ ਬੇੜਾ ਬੈਠਾ ਹੋਇਆ। ਅੱਜ ਜੇ ਇੰਡੀਆ ਦੇ ਅੰਦਰ ਜਾਂ ਬਾਹਰ ਪੰਜਾਬ ਤੇ ਹਰਿਆਣਾ ਹੀ ਰੋਟੀ ਦੇ ਰਿਹਾ ਨਾ, ਹਰਿਆਣੇ 'ਚ ਵੀ ਐਗਰੀਕਲਚਰ ਲੈਂਡ ਖਤਮ ਹੋ ਰਹੀ ਹੈ। ਗੜਗਾਉਂ ਤੋਂ ਲੱਗ ਜਾਓ, ਪਾਣੀਪਤ, ਸੋਨੀਪਤ ਸਾਰੀ ਗਈ, ਰੋਡ ਹੀ ਰੋਡ ਕੱਢੇ ਜਾ ਰਹੇ ਨੇ। ਪੰਜਾਬ ਦੇ ਅੰਦਰ ਜਿਹੜੀਆਂ ਸੜਕਾਂ ਦੀ ਨਹੀਂ ਲੋੜ, ਬੜੀ ਇੱਕ ਮਜ਼ਾਕ ਵਾਲੀ ਗੱਲ ਹੈ। ਤੇ ਸੈਂਟਰ ਗੌਰਮੈਂਟ ਦੀ ਚਲਾਕੀ, ਦੂਰ ਅੰਦੇਸ਼ੀ ਤੇ ਸਾਡੇ ਲੀਡਰਾਂ ਦੀ ਬਦਕਿਸਮਤੀ, ਇਹੋ ਜਿਹੇ ਲੀਡਰ ਪੰਜਾਬ 'ਚ ਪੈਦਾ ਹੋ ਗਏ। ਇੱਕ ਰੋਡ ਨਿਕਲ ਰਹੀ ਹੈ ਜਿਹੜੀ ਬਾਘੇ ਪੁਰਾਣੇ ਤੋਂ ਉਰੇ ਬਣ ਨਿਕਲ ਰਹੀ ਹੈ, ਬਾਜੇ ਖਾਨੇ ਤੋਂ ਮੋਗਾ। ਮੈਂ ਇੱਕ ਲੀਡਰ ਨੂੰ ਪੁੱਛਿਆ, ਮੈਂ ਕਿ ਕਹਿੰਦਾ ਜੀ ਬੜੇ ਸੌਖੇ ਹੋ ਜਾਣਗੇ, ਅੱਧਾ ਘੰਟਾ ਮੋਗਾ ਬਹੁਤ ਜਲਦੀ ਆ ਜਾਏਗਾ। ਲਾਹਣਤ ਲੀਡਰਾਂ ਤੇਰੀ ਸੋਚ ਨੂੰ। ਅੱਧਾ ਘੰਟਾ ਵਲ ਕੇ ਚਲੇ ਜਾਂਦਾ, ਬਹੁਤ ਵਧੀਆ ਸੀ। ਹਜ਼ਾਰਾਂ ਦੀ ਏਕੜ ਜਿਹੜੀ ਲੈਂਡ ਹੈ ਉਹ ਤੂੰ ਖਤਮ ਕਰਾ ਦਿੱਤੀ, ਐਕਵਾਇਰ ਕਰਾ ਦਿੱਤੀ ਸਰਕਾਰ ਨੇ। ਉਹ ਲੈਂਡ ਜਿਹਨੇ ਸਾਨੂੰ ਰੋਟੀ ਦੇਣੀ ਹੈ, ਜਿਹੜੇ ਸਿਉਨਾ ਬਣਾਉਂਦੀ ਰੋਟੀ ਫਸਲ, ਉਹਦੇ 'ਚ ਸਿਉਨਾ ਨਿਕਲਦਾ ਧਰਤੀ 'ਚ, ਤੇ ਉਹ ਰੋਡ 'ਚ ਤੁਸੀਂ ਜਗ੍ਹਾ ਕਢਾ ਕੇ ਤੇ ਲੀਡਰ ਕਹਿੰਦਾ ਹੈ ਕਿ ਅੱਧੇ ਘੰਟੇ ਦਾ ਟਾਈਮ ਬਚ ਗਿਆ। ਐਗਰੀਕਲਚਰ ਲੈਂਡ ਖਤਮ ਹੈ। 50,000 ਤੋਂ ਲੱਖ ਏਕੜ ਦੇ ਵਿੱਚ ਜਿਸ ਸਟੇਟ ਦੀ ਲੈਂਡ ਹਰ 6 ਮਹੀਨਿਆਂ ਬਾਅਦ ਖਤਮ ਹੋ ਜਾਏਗੀ, 20 ਸਾਲ ਦੇ ਬਾਅਦ ਠੂਠਾ ਫੜ ਕੇ, ਭਾਂਡਾ ਫੜ ਕੇ ਸਾਨੂੰ ਲਾਹੌਰ ਦੇ ਗੇਟ ਅੱਗੇ ਬਹਿਣਾ ਪੈਣਾ, ਰੋਟੀ ਦਿਓ ਸਾਨੂੰ। ਇਹ ਸੈਂਟਰ ਗਵਰਨਮੈਂਟ ਦੀ ਸਿਆਸਤ ਹੈ।
ਹੁਣ ਇੱਥੇ ਪੰਥਕ ਲੀਡਰ ਦਾ ਦਿਮਾਗ ਹੀ ਨਹੀਂ ਜਾਣਨ, ਪੰਥਕ ਲੀਡਰ ਬੋਲੋਗੇ ਨਾ। ਤਾਂ ਇਹ ਪਤਾ ਕਿ 2016 ਦੇ ਵਿੱਚ ਪ੍ਰਵਾਸੀ ਪੰਜਾਬ ਚ ਲੈ ਜਾਂਦੇ ਨੇ, ਉਹਨਾਂ ਦੀਆਂ ਪੱਕੀਆਂ ਵੋਟਾਂ ਬਣਾਈਆਂ, ਇਹਨਾਂ ਦਾ ਅਕਾਲੀਆਂ ਦਾ ਇੱਕ ਜਿਹੜਾ ਭਰਾ ਹੁਣ ਖਲੋਤਾ ਹੋਇਆ ਗਿੱਦੜਵਾ, ਸਿਰਫ ਇਹ ਵੋਟਾਂ ਲੈਣ ਦੀ ਖਾਤਰ, ਇੱਕ MLA ਬਣਨ ਦੀ ਖਾਤਰ ਬਠਿੰਡੇ ਦਾ ਬੇੜਾ ਗਰਕ ਕਰਤਾ ਚੁੱਕੇ। ਇੱਕ ਸਾਲ ਦੇ ਅੰਦਰ 1200 ਏਕੜ ਜ਼ਮੀਨ ਬਠਿੰਡੇ ਚ ਅਕਵਾਇਰ ਹੋ ਚੁੱਕੀ ਹੈ। ਖਤਮ ਹੋ ਗਿਆ ਕੰਮ। 10-12 ਸੜਕਾਂ ਨਿਕਲ ਜਾਣਗੀਆਂ, ਇੱਥੇ ਕਲੋਨੀਆਂ ਬਣ ਜਾਣੀਆਂ ਨੇ, ਤੇ ਕਿੱਥੋਂ ਰੋਟੀ ਖਾਵਾਂਗੇ ਅਸੀਂ? ਦੂਰ ਅੰਦੇਸ਼ੀ ਨਾ ਹੋਣਾ। ਖਾਰਾ ਸਾਹਿਬ, ਇੱਥੇ ਜਿਹੜੀ ਤੁਸੀਂ ਦੂਰ ਅੰਦੇਸ਼ੀ ਦੀ ਗੱਲ ਕਰ ਰਹੇ ਹੋ, ਦੂਰ ਅੰਦੇਸ਼ੀ ਦੀ ਤਾਂ ਘਾਟ ਹੈ, ਉੱਥੇ ਤੱਕ ਨਹੀਂ ਸੋਚ ਰਹੇ। ਪਰ ਜਿਹੜੇ ਲੀਡਰ ਨੇ, ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਕਿ ਸਿੱਖ ਬੁੱਧੀਜੀਵੀ ਨੇ, ਨਾ ਤਾਂ ਕੋਈ ਉਹ ਅੱਗੇ ਆ ਕੇ ਬੋਲ ਰਿਹਾ। ਤੁਸੀਂ ਬੀਤੇ ਦਿਨੀ ਘਟਨਾਵਾਂ ਵੇਖੀਆਂ ਹੋਣਗੀਆਂ, ਵਿਦੇਸ਼ਾਂ ਦੇ ਵਿੱਚ ਲਗਾਤਾਰ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਮੁੱਦਾ ਭਖਿਆ ਹੋਇਆ। ਉਸ ਤੋਂ ਬਾਅਦ ਬੀਤੇ ਦਿਨੀ ਹਿੰਦੂ ਸਿੱਖ ਆਪਸੀ ਦੰਗਾ ਕਰਾਉਣ ਦੀ ਕੈਨੇਡਾ ਦੇ ਵਿੱਚ ਕੋਸ਼ਿਸ਼ ਹੋਈ, ਜਿਹੜੀ ਕਿ ਨਾਕਾਮ ਵੀ ਰਹੀ ਤੇ ਉਲਟੀ ਵੀ ਪਈ ਹੈ। ਪਰ ਉਸ ਤੇ ਖੁੱਲ੍ਹ ਕੇ ਕਿਸੇ ਵੀ ਸਿੱਖ ਆਗੂ ਦਾ ਬਿਆਨ ਨਾ ਆਉਣਾ, ਇਹਨੂੰ ਕਿਵੇਂ ਦੇਖਦੇ ਹੋ? ਇਹ ਵੀ ਲੀਡਰਲੈਸ ਹੋਣਾ ਕੌਮ ਦੀ, ਇਸ ਗੱਲ ਨੂੰ ਦੇਖਦੇ ਹੋ? ਜਾਂ ਫਿਰ ਲੀਡਰ ਕਿਸੇ ਦਬਾਅ ਦੇ ਹੇਠ ਆ ਚੁੱਕੇ ਨੇ, ਉਹ ਬੋਲਣਾ ਹੀ ਨਹੀਂ ਚਾਹੁੰਦੇ? ਜਾਂ ਫਿਰ ਦੂਰ ਅੰਦੇਸ਼ੀ ਵਾਲੀ ਜਿਹੜੀ ਤੁਸੀਂ ਗੱਲ ਕਹਿੰਦੇ ਹੋ, ਉਹਦੀ ਹੀ ਘਾਟ ਹੈ? ਕੈਨੇਡਾ 'ਚ ਜੋ ਕੁਝ ਹੋਇਆ ਬਹੁਤ ਹੀ ਸੰਗੀਨ ਤੇ ਗੰਭੀਰ ਮੁੱਦਾ ਸੀ, ਜਿਸ ਨੂੰ ਕਿ ਐਂ ਬਣਾ ਦਿੱਤਾ ਗਿਆ ਕਿ ਬਸ ਸਿੱਖ ਇਕੱਲੇ ਭਾਰਤ 'ਚ ਹੀ ਨਹੀਂ, ਬਾਹਰ ਜਾ ਕੇ ਵੀ ਇਹੀ ਕੁਝ ਕਰਦੇ ਨੇ। ਉਹਨਾਂ ਨੂੰ ਗਲਤ ਹੀ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਕੋਈ ਬੋਲਿਆ ਨਹੀਂ। ਬੋਲਣ ਦੀ ਬਹੁਤ ਲੋੜ ਸੀ। ਕਿਵੇਂ ਦੇਖਦੇ ਹੋ? ਦੇਖੋ, ਗੱਲ ਇਸ ਤਰ੍ਹਾਂ, ਇੱਕ ਬੜੀ ਨੋਟ ਕਰਨ ਵਾਲੀ ਗੱਲ ਹੈ ਕਿ ਇਹ ਅੱਜ ਕੋਈ ਸਿੱਖ ਚਿਹਰਾ ਮਾੜੀ ਜੀ ਪ੍ਰੋਬਲਮ ਪੰਜਾਬ 'ਚ ਬੋਲ ਪਈ, ਜਾਂ ਉਹਨਾਂ ਨੂੰ ਲੱਗੇ ਕਿ ਇੱਥੇ ਬੋਲ ਕੇ ਸਾਨੂੰ ਹਿੰਦੂ ਵੋਟ ਜਾਂ ਬਹੁਤ ਗਿਣਤੀ ਵੋਟ ਸਾਨੂੰ ਮਿਲਦੀ ਹੈ, ਤਾਂ ਸਾਡੇ ਸਿੱਖ ਲੀਡਰ ਸਭ ਤੋਂ ਵੱਧ ਬਕਵਾਸ ਕਰਨਗੇ ਉਸ ਬੰਦੇ ਦੇ ਖਿਲਾਫ। ਭਾਈ ਅੰਮ੍ਰਿਤਪਾਲ ਨੂੰ ਜੇਲ੍ਹ ਭੇਜਣ ਲਈ ਕਾਂਗਰਸ ਤੋਂ ਲੈ ਕੇ ਅਕਾਲੀਆਂ ਤੀਕਰ ਵਾਇਆ ਹੋ ਕੇ ਆਮ ਆਦਮੀ, ਇਹਨਾਂ ਨੇ ਰੱਜ ਕੇ ਭੰਡਿਆ ਸੀ ਉਸ ਬੰਦੇ ਨੂੰ। ਪਰ ਜਦੋਂ ਅੱਜ ਕੈਨੇਡਾ ਦੇ ਅੰਦਰ ਗੁਰਦੁਆਰੇ ਨੂੰ ਘੇਰਾ ਪਿਆ ਹੈ, ਇੱਕ ਕੱਲ੍ਹ ਦੀ ਵੀਡੀਓ, ਇੱਕ ਸਿੱਖ ਮੁੰਡਾ ਮਾਰ ਵੀ ਦਿੱਤਾ ਗਿਆ ਹੈ, ਯਾਰ ਇੱਕ ਵੀ ਲੀਡਰ ਨਹੀਂ ਬੋਲਿਆ, ਇੱਕ ਵੀ ਸਿੱਖ ਪੰਥਕ ਲੀਡਰ ਉਸ ਤੇ ਨਹੀਂ ਬੋਲਿਆ। ਉਹ ਤੁਹਾਨੂੰ ਮਾਰਦੇ ਨੇ, ਤੁਹਾਨੂੰ ਕੁੱਟਦੇ ਨੇ, ਤੁਹਾਡੀ ਬੇਇੱਜ਼ਤੀ ਕਰਦੇ ਨੇ ਇੰਡੀਆ ਵਰਲਡ ਦੇ ਵਿੱਚ ਜਾ ਕੇ। ਗੁਰਦੁਆਰੇ ਦੇ ਉੱਪਰ ਹਮਲਾ ਕਰਨ ਆ ਜਾਂਦੇ ਨੇ। ਗੁਰਦੁਆਰੇ ਦੇ ਇੱਕ ਪਾਠੀ ਸਿੰਘ ਕਹਿ ਰਿਹਾ ਕਿ ਆਦਮੀ 3 ਟਾਈਮ ਇੱਥੇ ਲੰਗਰ ਛਕਦੇ ਹੁੰਦੇ ਸੀ। ਯਾਰ ਕਿਸੇ ਹੱਦ ਤੱਕ ਚੀਜ਼ ਹੁੰਦੀ ਹੈ। ਇੱਕ ਸਾਡੇ ਵੱਲੋਂ ਰੱਟਾ ਲਾਇਆ ਜਾਂਦਾ ਕਿ ਸਾਡਾ ਬੜਾ ਪਿਆਰ ਹੈ, ਅਗਲੇ ਦਾ ਤੁਹਾਡਾ ਮੂੰਹ ਕੁੱਟਦੇ ਨੇ। ਯਾਰ ਤੁਹਾਨੂੰ ਲਾਈਕ ਕਦੋਂ ਕਰਦੇ ਪਏ ਨੇ? ਇੱਕ ਵਾਰੀ ਨਹੀਂ ਪਸੰਦ ਕੀਤਾ। ਹੁਣ ਜੇ ਕਿਤੇ ਸਾਡੇ ਲੀਡਰ ਇੱਥੇ ਬੋਲਣ ਤਾਂ ਪਤਾ ਲੱਗੇ, ਸੈਂਟਰ ਗਵਰਨਮੈਂਟ ਨੂੰ ਪਤਾ ਲੱਗੇ ਕਿ ਠੀਕ ਹੈ, ਕੋਈ ਲੀਡਰ ਬੋਲੇ ਨੇ ਇਹਨਾਂ ਦੇ, ਯਾਰ ਅਸੀਂ ਧੱਕਾ ਕਰ ਰਹੇ। ਸੈਂਟਰ ਤਾਂ ਸਮਾਂ ਨਹੀਂ ਦੇ ਰਿਹਾ ਮੀਟਿੰਗ ਦੇ ਲਈ। SGPC ਵੱਲੋਂ ਲਗਾਤਾਰ ਜਦੋਜਹਿਦ ਕੀਤੀ ਜਾਂਦੀ ਹੈ ਵੀ ਅਸੀਂ ਵੱਡੀ ਗਿਣਤੀ ਦੇ ਵਿੱਚ ਦਸਤਖਤ ਕਰਵਾਏ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ, ਤੇ ਉਹ ਦਸਤਖਤ ਕਹਿੰਦੇ ਜੀ ਸਿਰ ਤੇ ਰੱਖ ਕੇ ਲੈ ਕੇ ਜਾਣੇ ਆ। ਦਿੱਲੀ ਟਰੱਕ ਨਹੀਂ ਪਹੁੰਚਦਾ, ਪਤਾ ਨਹੀਂ ਕੀ ਚੱਕਰ ਆ, ਉੱਥੋਂ ਟਾਈਮ ਹੀ ਨਹੀਂ ਮਿਲ ਰਿਹਾ। ਨਾ ਹੋਮ ਮਿਨਿਸਟਰ ਦੇਸ਼ ਦਾ ਸਮਾਂ ਦੇਣਾ ਚਾਹੁੰਦਾ, ਤੇ ਨਾ ਹੀ ਪ੍ਰਧਾਨ ਮੰਤਰੀ, ਤਾਂ ਚਲੋ ਖੇਡ ਹੀ ਬਹੁਤ ਦੂਰ ਦੀ ਹੈ। ਇੱਕ ਸਮਾਂ ਤੱਕ ਨਹੀਂ ਮਿਲ ਰਿਹਾ ਸਿੱਖ ਨੁਮਾਇੰਦਿਆਂ ਨੂੰ। ਕਿਵੇਂ ਦੇਖਦੇ ਆ? ਦੇਖੋ, ਜਦੋਂ ਸਿੱਖਾਂ ਦੀ, ਸਾਡੇ ਲੀਡਰਾਂ ਦੀ ਜ਼ਮੀਰ ਮਰ ਗਈ ਤਾਂ ਸਾਨੂੰ ਸੁਣਨਾ ਵੀ ਕਿੰਨੇ, ਪੁੱਛਣਾ ਕਿੰਨੇ ਹੈ? ਜਿਹੜੀ ਭਾਜਪਾ ਨੇ ਸਾਡੇ ਤੇ ਹਮਲੇ ਕੀਤੇ, ਜਿਹੜੀ ਭਾਜਪਾ ਸਾਨੂੰ ਅੱਜ ਸਾਡੀ ਸੁਪਾਰੀ ਦੇ ਕੇ ਸਾਡੇ ਮਰਡਰ ਕਰਾ ਰਹੀ ਹੈ, ਤੇ ਉਹ ਮੈਂ ਨਹੀਂ ਕਹਿ ਰਿਹਾ, ਵਰਲਡ ਕਹਿ ਰਿਹਾ, ਤਾਂ ਉਸ ਭਾਜਪਾ ਦੇ ਵਿੱਚ ਸਾਡੇ ਲੀਡਰ ਮੂੰਹ ਚੁੱਕ ਕੇ ਜੁਆਇਨ ਕਰਦੇ ਨੇ। ਸ਼ਰਮ ਹੈ ਕੋਈ? ਹੁਣ ਉਹਨਾਂ ਲੀਡਰਾਂ ਦਾ ਤੁਸੀਂ ਕੀ ਮੰਨੋਗੇ? ਇੱਕ ਲੀਡਰ ਇਹਨਾਂ ਦਾ ਭਾਜਪਾ ਦਾ ਜਿਹੜਾ ਸਰਦਾਰ ਆ, ਕਿਸਾਨਾਂ ਨੂੰ ਗਾਲਾਂ ਕੱਢੀ ਜਾਂਦਾ ਬੈਠਾ। ਯਾਰ ਜਿਨ੍ਹਾਂ ਦੇ ਘਰ ਪੈਦਾ ਹੋਇਆ, ਜਿਹੜੀ ਮਿੱਟੀ 'ਚ ਖੇਡਿਆ, ਬਗਾਨਾ ਦੇ ਹੱਥਾਂ ਚੜ੍ਹ ਕੇ, ਇਹ ਉਹਨਾਂ ਲੀਡਰਾਂ ਨੂੰ ਪੁੱਛ ਜਿਹੜੇ ਸਨ 47 ਤੋਂ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਇਹ ਸਾਡਾ ਤਾਂ ਦੇਸ਼, ਸਾਡੇ ਭਰਾ ਨੇ। ਉਦੋਂ ਪਤਾ ਲੱਗਿਆ ਜਦੋਂ ਸਨ 47 ਤੋਂ ਸਤੰਬਰ ਅਕਤੂਬਰ 'ਚ ਉਹਨਾਂ ਨੇ ਕਿਹਾ ਸੀ ਕਿ ਜਦੋਂ ਉਹਨਾਂ ਦੇ ਹੱਥ 'ਚ ਪਾਵਰ ਆ ਗਈ, ਜਦੋਂ ਉਹਨਾਂ ਦੇ ਹੱਥ 'ਚ ਪਤਾ ਲੱਗਿਆ ਕਿ ਸਾਡਾ ਤਾਂ ਬਹੁਤ ਗਿਣਤੀ, ਸਾਡਾ ਦੇਸ਼ ਬਣ ਚੁੱਕਾ ਹੈ, ਤੇ ਛਿੱਤਰ ਮਾਰ ਕੇ ਉਹਨਾਂ ਨੇ ਲੀਡਰ ਪਾਸੇ ਕਰਤੇ, ਸਿੱਖ ਲੀਡਰ ਉਹਨਾਂ ਨੇ। ਅੱਜ ਤੱਕ ਨਹੀਂ ਸੁਣੀ 77 ਸਾਲ ਦੇ ਅੰਦਰ। ਆਪਦੀ ਕੌਮ ਨੂੰ, ਆਪਦੇ ਪੰਜਾਬ ਨੂੰ ਨਾ ਛੱਡ ਕੇ ਜਾਓ ਕਿਤੇ। ਜਿਹੜਾ ਆਦਮੀ ਆਪਦਾ ਪਲੇਟਫਾਰਮ ਖਤਮ ਕਰ ਦਿੰਦਾ ਹੈ, ਆਪਦੀ ਹੋਂਦ ਨੂੰ ਗਲ ਪੈਂਦਾ ਹੈ, ਉਹ ਆਦਮੀ ਜ਼ਿੰਦਗੀ ਸਰਵਾਈਵ ਨਹੀਂ ਕਰਦਾ ਹੁੰਦਾ। ਸਾਨੂੰ ਅੱਜ ਲੀਡਰ ਚਾਹੀਦੇ ਨੇ, ਪਰ ਸਾਡੇ ਲੋਕ ਵੀ ਬੇਸ਼ਰਮ ਨੇ। ਉਹ ਲੀਡਰ ਜਿਨ੍ਹਾਂ ਨੇ ਪੰਜਾਬ ਨੂੰ ਕੁੱਟਿਆ, ਜਿਨ੍ਹਾਂ ਨੇ ਗਿੱਟੇ ਕੁੱਟਿਆ, ਅੱਜ ਇਲੈਕਸ਼ਨਾਂ ਦੇ ਮਗਰ ਤੁਰੇ ਫਿਰਦੇ ਨੇ। ਕੋਈ ਸ਼ਰਮ ਹੈ? ਕੋਈ ਸ਼ਰਮ ਹੈ ਸਾਨੂੰ ਲੋਕਾਂ ਨੂੰ? ਅਸੀਂ ਕਿਹਨਾਂ ਦੇ ਮਗਰ ਤੁਰੇ ਫਿਰਦੇ ਆ?
ਜਿਨ੍ਹਾਂ ਨੇ ਪ੍ਰਵਾਸੀ ਪੰਜਾਬ 'ਚ ਲੈ ਕੇ ਆਏ, ਜਿਨ੍ਹਾਂ ਨੇ ਤੁਹਾਨੂੰ ਦਿਬੜੂਗੜ੍ਹ ਜੇਲ੍ਹ ਭੇਜਿਆ, ਜਿਨ੍ਹਾਂ ਦੇ ਬੰਦੇ ਅੱਜ ਸਿੱਖਾਂ ਤੇ ਛਿੱਤਰ ਪੈ ਰਹੇ ਨੇ, ਸਿੱਖਾਂ ਦੇ ਫੇਕ ਐਨਕਾਊਂਟਰ ਹੋ ਰਹੇ ਨੇ, ਉਹ ਇੱਕ ਲੀਡਰ ਵੀ ਉਹਨਾਂ ਦੇ ਹੱਕ 'ਚ ਨਹੀਂ ਬੋਲਦਾ। ਉਹਨਾਂ ਦੇ ਅਸੀਂ ਮਗਰ ਤੁਰ ਪਏ ਹਾਂ, ਫਿਰ ਟਰਾਲੀਆਂ ਦੇ ਮੂੰਹ ਚੁੱਕ ਕੇ ਤੁਰ ਪਏ ਹਾਂ। ਜੇ ਬੋਲੋਗੇ ਤਾਂ ਤੁਸੀਂ ਕਮੈਂਟ ਵੇਖੋ, ਉਹ ਬੇਵਕੂਫ ਆਦਮੀ ਗਾਲਾਂ ਕੱਢਦੇ ਨੇ। ਹੁਣ ਕੁਝ ਲੀਡਰਾਂ ਦੀ ਮੈਂ ਬੜੀ ਰਿਸਪੈਕਟ ਕਰਦਾ ਸੀ, ਤਾਂ ਉਹ ਮੈਨੂੰ ਬੜਾ ਬੁਰਾ ਲੱਗਿਆ। ਇੱਕ ਦਿਨ ਉਹ ਲੀਡਰ ਇਲੈਕਸ਼ਨ ਲੜਦਾ ਹੈ, ਬੜੀ ਮੈਂ ਇੱਜ਼ਤ ਕਰਦਾ ਉਸ ਲੀਡਰ ਦੀ, ਮੈਨੂੰ ਬੜਾ ਚੰਗਾ ਲੱਗਦਾ ਸੀ, ਤੇ 2 ਦਿਨਾਂ ਬਾਅਦ ਉਹ ਬੰਦਾ ਸਰੈਂਡਰ ਕਰ ਜਾਂਦਾ। ਕੀ ਯਾਰ, ਕਿ ਜ਼ਰੂਰੀ ਤਾਂ ਨਹੀਂ ਜਿੱਤਣ ਲਈ ਲੜਨਾ ਹੁੰਦਾ। ਆਪਦੀ ਕੌਮ ਲਈ, ਆਪਦੇ ਪੰਜਾਬ ਲਈ ਵੀ ਆਵਾਜ਼ ਚੁੱਕਣੀ ਹੁੰਦੀ ਹੈ ਹਰ ਥਾਂ ਤੇ। ਉਹ ਬੜੀ ਵੱਡੀ ਜਿੱਤ ਹੁੰਦੀ ਹੈ ਜਦੋਂ ਤੁਸੀਂ ਲੋਕਾਂ ਦੇ ਦਿਲ ਦੇ ਵਿੱਚ ਰਹਿ ਜਾਂਦੇ। ਪਰ ਤੁਹਾਨੂੰ ਲੱਗਦਾ ਕਿ ਉਹਨਾਂ ਨੇ ਦਬਾਅ ਦੇ ਵਿੱਚ ਆ ਕੇ ਇਹ ਸਟੈਂਡ ਆਪਣਾ ਬੈਕ ਕੀਤਾ, ਜਾਂ ਫਿਰ ਉਦਾਂ ਹੀ ਹੋ ਗਿਆ, ਉਹਨਾਂ ਨੂੰ ਆਮਦ ਹੀ ਹੋ ਗਈ ਵੀ ਭਾਈ ਇੱਥੇ ਦਾਲ ਨਹੀਂ ਗਲਣੀ, ਇੱਥੇ ਤਾਂ ਪੈਸਾ ਖੂਬ ਚੱਲਣਾ? ਕਿਉਂਕਿ ਉਹਨਾਂ ਨੇ ਤਾਂ ਇਹੀ ਕਿਹਾ ਵੀ ਪੈਸਾ ਬਹੁਤ ਚੱਲਣਾ, ਮੈਂ ਇੰਨੇ ਜੋਗਾ ਨਹੀਂ, ਇਸ ਕਰਕੇ ਮੈਂ ਪਿੱਛੇ ਹਟਦਾ। ਇਹ ਗੱਲ ਨਹੀਂ ਹੁੰਦੀ। ਪੈਸਾ ਤਾਂ ਭਾਈ ਅੰਮ੍ਰਿਤਪਾਲ ਕੋਲ ਹੈ ਨਹੀਂ ਸੀ, ਮੈਂ 1.25 ਮਹੀਨਾ ਉੱਥੇ ਹੀ ਰਿਹਾ ਨਾਲ, ਕੋਈ ਪੈਸਾ ਨਹੀਂ ਸੀ, ਕੋਈ ਸਪੋਰਟ ਨਹੀਂ ਸੀ, ਲੋਕ ਤੁਹਾਡੇ ਨਾਲ ਸੀ। ਕਾਂਗਰਸੀ, ਅਕਾਲੀ, ਆਮ ਆਦਮੀ ਪਾਰਟੀ, ਸਾਰਿਆਂ ਦੇ ਵੋਟਰ ਤੇ ਜਿਹੜੇ ਵਰਕਰ ਨਾਲ ਖਲੋਗੇ ਸੀ ਆ ਕੇ। ਤੁਹਾਡੀ ਆਪਦੀ ਇੱਕ ਹੋਂਦ ਚਾਹੀਦੀ ਹੈ। ਕਾਰਨ ਕਿ ਜਿਹੜਾ ਮੈਨੂੰ ਲੱਗਦਾ ਕਿ ਸੌਦਾ ਸੀ ਕਿ ਮੈਨੂੰ ਉਸ ਪਾਰਟੀ ਦੁਆਰਾ ਜੁਆਇਨ ਕਰਾ ਲਓਗੇ, ਮੇਰਾ ਮਨ ਤਾਂ ਇਹ ਕਹਿ ਰਿਹਾ, ਇਸੇ ਕਰਕੇ ਜੋ ਮੈਨੂੰ ਤਾਂ ਇਹ ਲੱਗਦਾ ਕਿ ਆਹੀ ਹੋਇਆ। ਬਹੁਤ ਮਾੜਾ ਹੋਇਆ ਹੈ। ਕਾਰਨ ਕੀ ਹੈ? ਤੁਸੀਂ ਆਪਦੇ ਪੰਜਾਬ ਲਈ ਵੀ ਲੜੋ ਕਿਤੇ ਯਾਰ, ਆਪਦੀ ਕੌਮ ਲਈ ਵੀ ਲੜੋ। ਹੁਣ ਵੇਖੋ, ਜਿੰਨੇ ਲੀਡਰ ਸਿੱਖ ਲੀਡਰ ਸੀ, ਕੈਨੇਡਾ ਦੇ ਇਸ਼ੂ ਸਾਰੇ ਚੁੱਪ ਕਰਕੇ, ਕੋਈ ਬੋਲਦਾ ਹੀ ਨਹੀਂ ਪੰਜਾਬ 'ਚ ਯਾਰ। ਦੇਖੋ, ਸਾਡਾ ਪੰਥਕ ਲੀਡਰ, ਹੁਣ ਚਿਹਰੇ ਨੂੰ ਛੱਡ ਦਿਓ, ਸਾਡਾ ਕਰਤਾਰ ਸਿੰਘ ਸਰਾਭਾ ਸੀ। 18 ਸਾਲ ਦੀ ਉਮਰ ਦੇ ਵਿੱਚ ਉਹ ਮੁੰਡਾ ਮੌਤ ਨੂੰ ਜੱਫੀ ਪਾਉਣ ਲਈ ਪੰਜਾਬ 'ਚ ਆ ਜਾਂਦਾ, ਪੰਜਾਬ ਨੂੰ ਤੁਰਦਾ। ਉਹ 18 ਸਾਲ ਦਾ ਤੇ 60 ਸਾਲ ਦੇ ਹੋ ਗਏ, ਉਮਰ ਪਿੱਛੇ ਕਿੰਨੀ ਕੁ ਰਹਿ ਗਈ ਹੈ ਯਾਰ। 2 ਲਫ਼ਜ਼ ਜਾਣ ਤੋਂ ਪਹਿਲਾਂ ਤਾਂ ਆਪਦੇ ਪੰਜਾਬ ਲਈ ਬੋਲ ਜੋ। ਇਹਨਾਂ ਤਾਂ ਬੋਲੋ ਕਿ ਫਲਾਣੇ ਬੰਦੇ ਗਲਤ ਕੰਮ ਕਰ ਰਹੇ ਨੇ, ਆਪਾਂ ਕਿਹੜੀਆਂ ਬੰਦੂਕਾਂ ਚੁੱਕਣ ਲੱਗੇ ਹਾਂ ਯਾਰ। ਲਫ਼ਜ਼ ਤਾਂ ਬੋਲਣੇ ਨੇ ਨਾ, ਇਹ ਬੋਲਣੇ ਚਾਹੀਦੇ ਨੇ। ਤੁਹਾਡੀ ਕੌਮ ਨੂੰ ਫੇਕ ਐਨਕਾਊਂਟਰ ਹੁੰਦੇ ਨੇ। ਹੁਣ ਤੁਸੀਂ ਦੱਸੋ, ਇਸ ਕੰਟਰੀ ਨੂੰ ਤੁਸੀਂ ਕਹਿੰਦੇ ਹੋ ਕਿ ਸਾਡਾ ਤਾਂ ਇੱਥੇ ਜੀ ਜਿਹੜੇ ਸਿੱਖ ਨੇ ਉਹ ਅੱਤਵਾਦੀ ਨੇ, ਉਹਨਾਂ ਦੀ ਉਲਟ ਬੋਲਦੇ ਹੋ। ਜਿਹੜੀ ਕੰਟਰੀ ਤੁਸੀਂ ਰਹਿ ਰਹੇ ਹੋ, ਤੁਸੀਂ ਮੈਨੂੰ ਇਹਨਾਂ ਦੱਸੋ ਲੀਡਰੋ, ਇਸ ਕੰਟਰੀ ਦੇ ਕਾਨੂੰਨ ਦੇ ਤਹਿਤ ਜਾਂ ਸੰਵਿਧਾਨ ਦੇ ਤਹਿਤ ਇਹ ਕੰਟਰੀ ਚੱਲ ਰਹੀ ਹੈ? ਸੰਵਿਧਾਨ ਤੇ ਕਾਨੂੰਨ ਕਹਿੰਦਾ ਸਾਰੇ ਧਰਮ ਬਰਾਬਰ ਨੇ। ਕੀ ਇਸ ਦੇਸ਼ ਦੇ ਅੰਦਰ ਸਾਰੇ ਧਰਮ ਬਰਾਬਰ ਹੈਗੇ ਨੇ? ਮੰਨੇ ਜਾ ਰਹੇ ਨੇ? ਕੋਈ ਮੰਨਦਾ ਨਹੀਂ। ਕਿਸੇ ਦੇ ਟੈਂਕ ਚੜ ਗਏ ਨੇ, ਕਿਸੇ ਦੀਆਂ ਛਤਰੀਆਂ ਉੱਤੇ ਚੜ ਕੇ ਤੋੜਤੀਆਂ ਨੇ, ਕਿਸੇ ਦੇ ਬੰਦਿਆਂ ਨੂੰ ਅੱਗ ਲਾਤੀ ਹੈ। ਯਾਰ, ਧਰਮ ਤਾਂ ਇੱਥੇ ਇੱਕ ਹੀ ਹੈ, ਇਸ ਕੰਟਰੀ 'ਚ ਰਹਿ ਰਿਹਾ ਹੈ। 3 ਧਰਮ ਤਾਂ ਖੁੱਡੇ ਲਾਏ ਹੋਏ ਨੇ ਇਹਨਾਂ ਨੇ। ਫੇਕ ਐਨਕਾਊਂਟਰ ਹੁੰਦੇ ਨੇ ਪੰਜਾਬ ਦੇ ਅੰਦਰ। ਸਾਡੇ ਬੰਦੇ ਆਪਦੇ ਕਹਿੰਦੇ ਨੇ ਜੀ ਅੱਤਵਾਦੀ ਮਾਰਿਆ ਗਿਆ। ਯਾਰ, ਤੁਸੀਂ ਕਿਤੇ ਸੋਚਿਆ ਕਿ ਹਜ਼ਾਰਾਂ ਦੀ ਭੀੜ, ਸ਼ਾਇਦ ਲੱਖਾਂ 'ਚ ਵੀ ਹੋ ਸਕਦੀ ਹੈ, ਜਿਨ੍ਹਾਂ ਨੇ 4 ਦਿਨ ਸਿੱਖ ਮਾਰੇ, ਤੇ ਉਹਨਾਂ ਦੇ ਵਿੱਚੋਂ ਕੋਈ 100-150 ਬੰਦਾ ਫੇਕ ਐਨਕਾਊਂਟਰ 'ਚ ਮਾਰ ਦਿੰਦੇ ਹਿੰਦੁਸਤਾਨ ਦੀ ਹੁਕੂਮਤ। 84 ਤੋਂ ਬਾਅਦ ਅਸੀਂ ਵੀ ਕਹਿੰਦੇ, ਸਾਨੂੰ ਚਿੜਕੇ ਜਿਨ੍ਹਾਂ ਨੇ ਸਾਡੇ ਮਾਰੇ ਨੇ, ਉਹ 400-500 ਬੰਦਾ ਮਾਰਤਾ ਐਨਕਾਊਂਟਰ 'ਚ, ਕੋਈ ਨਹੀਂ ਮਾਰਿਆ। ਇੱਕ ਸਾਡੇ ਕਥਾਵਾਚਕ ਜਿਹੜੇ ਇਤਿਹਾਸ ਦੱਸਦੇ ਨੇ, ਦੱਸ ਰਹੇ ਸੀ ਕਿ 400 ਲੜਕੀ ਨੂੰ ਰਾਤ ਦੇ ਕੱਪੜੇ ਤਿੱਕਰ ਨਹੀਂ ਪਾਉਣ ਦਿੱਤੇ ਬਾਹਰਲੇ ਪਿੰਡਾਂ ਨੇ ਆ ਕੇ 84 ਦੇ ਅੰਦਰ। ਇਹ ਸਾਡਾ ਦੇਸ਼। ਅਜੇ ਤੁਸੀਂ ਸਾਨੂੰ ਸਵਾਲ ਪੁੱਛਦੇ ਜੇ ਕਿ ਇਹ ਫਿਰਕਾ ਪ੍ਰਸਤ ਨੇ, ਇਹ ਦੇਸ਼ ਨੂੰ ਚੰਗਾ ਨਹੀਂ ਸਮਝਦੇ। ਯਾਰ, ਦੇਸ਼ ਨੂੰ ਸਭ ਤੋਂ ਵੱਧ ਚੰਗਾ ਤਾਂ ਇਸ ਕੌਮ ਨੇ ਸਮਝਿਆ ਸੀ। ਇਸ ਦੇਸ਼ ਦੀ ਜਿੰਨੀ ਸੇਵਾ ਜਾਂ ਜਿੰਨਾ ਬਚਾਇਆ ਹੈ, ਉਹ ਇਸ ਪੱਗ ਨੇ ਬਚਾਇਆ। ਸਾਡੇ ਨਾਲ ਤਾਂ ਤੁਹਾਡੇ ਭਾਜਪਾ ਦੇ ਲੀਡਰ ਬੋਲਦੇ ਨੇ। ਤਾਂ ਅੱਜ ਕਿੱਡੀ ਸ਼ਰਮ ਵਾਲੀ ਗੱਲ ਹੈ, ਜਿਹੜੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਐਡੀ ਵੱਡੀ ਕੁਰਬਾਨੀ ਕੀਤੀ ਤੇ ਅਹਿਸਾਨ ਫਰਮੋਸ਼ ਲੋਕਾਂ ਨੇ ਉਹਨਾਂ ਦੇ ਗੁਰਦੁਆਰੇ ਨੂੰ ਅੱਗ ਲਾਈ। ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕਰਕੇ ਇਹ ਸਾਰਾ ਕੁਝ ਦੁਬਾਰਾ ਜਿਉਂ ਪਏ, ਧੀਆਂ ਭੈਣਾਂ ਦੀ ਇੱਜ਼ਤ ਬਚੀ, ਤਾਂ ਇਹਨਾਂ ਨੇ ਉਸ ਕੌਮ ਦੀਆਂ ਕੁੜੀਆਂ ਦੀ ਇੱਜ਼ਤ ਰੋਲੀ। ਕੈਨੇਡਾ ਦੇ ਅੰਦਰ ਵੀ ਦੱਸਦੇ ਨੇ ਕਿ ਉਹ ਪਹਿਲਾਂ ਸਿੱਖਾਂ ਦੀਆਂ ਕੁੜੀਆਂ ਸੀ ਜਿਨ੍ਹਾਂ ਨੂੰ ਮਜ਼ਾਕ ਕੀਤਾ, ਉਹਨਾਂ ਦੀ ਬੇਇੱਜ਼ਤੀ ਕੀਤੀ, ਕਾਰਾਂ ਤੋੜੀਆਂ ਗਈਆਂ। ਪਰ ਸ਼ਾਬਾਸ਼ ਹੈ, ਇਹ ਤਾਂ ਮੈਂ ਸਿੱਖਾਂ ਨੂੰ ਜ਼ਰੂਰ ਇੱਕ ਬਹੁਤ ਵਧੀਆ ਕਹੂੰਗਾ ਕਿ ਅਸੀਂ ਕਿਸੇ ਮੰਦਿਰ ਜਾਂ ਮਸਜਿਦ 'ਤੇ ਹਮਲਾ ਨਹੀਂ ਕਰਨਾ, ਅਸੀਂ ਕਿਸੇ ਦੀ ਧੀ ਭੈਣ ਦੀ ਇੱਜ਼ਤ ਨੂੰ ਨਹੀਂ ਪੈਣਾ, ਕਿਉਂਕਿ ਸਾਡਾ ਧਰਮ ਜਿਹੜਾ ਸਾਨੂੰ ਸਿਖਾਉਂਦਾ ਬਹੁਤ ਕੁਝ। ਅਸੀਂ ਡਿਫੈਂਸ 'ਚ ਆ ਕੇ ਜ਼ਰੂਰ ਬੱਚਤ ਕਰਨੀ, ਅਸੀਂ ਕਿਸੇ ਤੇ ਹਮਲਾ ਨਹੀਂ ਕਰਨਾ ਨਾ, ਕਿਉਂਕਿ ਇਹਨਾਂ ਦਾ ਧਰਮ ਪਤਾ ਨਹੀਂ ਕਿੱਥੋਂ ਸਿੱਖ ਕੇ ਆਉਂਦੇ ਨੇ, ਰੱਬ ਜਾਣੇ। ਇਹੀ ਮੁਗਲ ਨੇ ਕੀਤਾ, ਇਹੀ ਅਫਗਾਨ ਨੇ ਕੀਤਾ, ਇਹੀ ਇਹਨਾਂ ਨੇ ਕੀਤਾ।
ਇਹਨਾਂ 'ਚ ਫਰਕ ਕੀ ਹੈ? ਔਰੰਗਜ਼ੇਬ ਤੇ ਇਹਨਾਂ 'ਚ ਕੋਈ ਫਰਕ ਨਹੀਂ। ਸਿਰਫ ਸਾਡਾ ਕਾਸ਼ ਕਿਤੇ ਸਾਡੇ ਲੀਡਰ ਆਪਦੀ ਕੌਮ ਦੇ ਲੀਡਰ ਹੋਣ ਤੇ ਪੰਥਕ ਦੀ ਡੈਫੀਨੇਸ਼ਨ ਨੂੰ ਸਮਝਣ ਤੇ ਦੂਰ ਅੰਦੇਸ਼ੀ ਹੋਣ ਆਪਦੇ ਪੰਜਾਬ ਤੇ ਆਪਦੀ ਕੌਮ ਲਈ। ਇੱਕ ਲੀਡਰ ਮੈਨੂੰ ਮਿਲਿਆ, ਮੈਂ ਕਹਿੰਦਾ ਵੇਖੋ ਖਾਰਾ ਸਾਹਿਬ ਕਿੰਨੀ ਡਿਵੈਲਪਮੈਂਟ ਹੈ, ਪਟਿਆਲੇ ਤੋਂ ਲੈ ਕੇ ਚੰਡੀਗੜ੍ਹ ਤੱਕਰ ਬਾਜ਼ਾਰ ਬਣ ਗਿਆ ਸਾਈਡਾਂ ਤੇ। ਜਿਹੜੇ ਲੀਡਰ ਨੂੰ ਇਹੀ ਨਹੀਂ ਪਤਾ ਕਿ ਆਉਣ ਵਾਲੇ 20 ਸਾਲ ਬਾਅਦ ਰੋਟੀ ਕਿੱਥੋਂ ਖਾਏਗਾ। ਕਲੋਨੀਆਂ ਬਣਾ ਕੇ ਪ੍ਰਵਾਸੀਆਂ ਨੂੰ ਦੇਤੀਆਂ, ਪੰਜਾਬ ਉਜਾੜ ਕੇ ਰੱਖਤਾ। ਨਾ ਸਾਡੇ ਕੋਲਾ ਪੈਦਾ ਹੁੰਦਾ ਹੈ, ਨਾ ਸਾਡੇ ਪੱਥਰ ਪੈਦਾ ਹੁੰਦਾ ਹੈ। ਇੱਥੇ ਐਗਰੀਕਲਚਰ ਲੈਂਡ ਸੀ। ਪੰਜਾਬ ਦੀ ਡੈਫੀਨੇਸ਼ਨ ਕੀ ਹੈ? ਇੱਥੇ ਐਗਰੀਕਲਚਰ ਹੈ, ਇੱਥੋਂ ਪਰ ਚੀਜ਼ਾਂ ਬਣਦੀਆਂ, ਪ੍ਰੋਡਕਟ ਹੁੰਦੀਆਂ, ਭੇਜਦੇ ਹਾਂ ਅਸੀਂ। ਇੱਥੇ ਤਾਂ ਚੀਜ਼ਾਂ ਉੱਗਦੀਆਂ ਸੀ ਤੇ ਉਹ ਤਾਂ ਅਸੀਂ ਤਹਿਸ ਨਹਿਸ ਕਰ ਦਿਆਂਗੇ ਫੜ ਕੇ। ਉਹ ਤਾਂ ਅਸੀਂ ਸਾਰਾ ਰੋਡਾਂ ਦਾ ਜਾਲ ਵਿਛਾ ਖਤਮ ਕਰ ਰਹੇ ਹਾਂ। ਆਖਰੀ ਸਵਾਲ ਖਾਰਾ ਸਾਹਿਬ ਤੁਹਾਨੂੰ ਕਰਨਾ ਹੈ ਕਿ ਪੰਜਾਬ ਦੇ ਵਿੱਚ ਇੱਕ ਖੇਤਰੀ ਪਾਰਟੀ ਦਾ ਹੋਣਾ ਬਹੁਤ ਜ਼ਰੂਰੀ ਮੰਨਿਆ ਜਾਂਦਾ, ਕਿਉਂਕਿ ਬੀਤੇ ਸਮੇਂ ਦੇ ਵਿੱਚ ਅਸੀਂ ਜੋ ਕੁਝ ਹੰਢਾਇਆ ਹੈ ਉਹ ਪੀੜ ਜੇਕਰ ਖੇਤਰੀ ਪਾਰਟੀ ਨਾ ਹੁੰਦੀ, ਜਿਹੜੀ ਦੀ ਗੱਲ ਮੈਂ ਕਰ ਰਿਹਾ, ਤਾਂ ਸ਼ਾਇਦ ਉਸ ਤੋਂ ਵੀ ਕਿਤੇ ਜ਼ਿਆਦਾ ਹੁੰਦਾ ਉਹ ਸਾਰਾ ਕੁਝ। ਪਰ ਹੁਣ ਇਸ ਸਮੇਂ ਖੇਤਰੀ ਪਾਰਟੀ ਜਿਸ ਧੱਕੇ ਦਾ ਸ਼ਿਕਾਰ ਹੈ, ਜਿਸ ਪਾਸੇ ਨੂੰ ਜਾ ਰਹੀ ਹੈ, ਕੀ ਤੁਹਾਨੂੰ ਲੱਗਦਾ ਹੈ ਕਿ ਹੁਣ ਕੋਈ ਨਵੀਂ ਖੇਤਰੀ ਪਾਰਟੀ ਨੂੰ ਮੈਦਾਨ 'ਚ ਆਉਣਾ ਪਊ ਜਾਂ ਫਿਰ ਇਹਨੂੰ ਦੁਬਾਰਾ ਲੀ ਤੇ ਲਿਆਂਦਾ ਜਾ ਸਕਦਾ ਹੈ, ਜਾਂ ਕਿਵੇਂ ਦੇਖਦੇ ਹੋ? ਖੇਤਰੀ ਪਾਰਟੀ ਤਾਂ ਚਾਹੀਦੀ ਹੀ ਚਾਹੀਦੀ ਹੈ, ਹਰੇਕ ਕੋਈ ਗੱਲ ਕਰਦਾ, ਬੇਸ਼ੱਕ ਉਹ ਪਾਰਟੀ ਕਿਸੇ ਹੋਰ ਨਾਲ ਵੀ ਸੰਬੰਧ ਰੱਖਦਾ। ਜਦੋਂ ਗੱਲ ਸ਼੍ਰੋਮਣੀ ਅਕਾਲੀ ਦਲ ਦੀ ਆਉਂਦੀ ਹੈ ਤਾਂ ਹਰੇਕ ਬੰਦਾ ਕਹਿੰਦਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਿਉਂਦਾ ਰਹਿਣਾ, ਤਕੜਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਪਰ ਤੁਹਾਨੂੰ ਕੀ ਲੱਗਦਾ ਇੱਕ ਖੇਤਰੀ ਪਾਰਟੀ ਦੇ ਨਜ਼ਰ ਤੋਂ? ਦੇਖੋ, ਸ਼੍ਰੋਮਣੀ ਅਕਾਲੀ ਦਲ ਨੂੰ ਜੇ ਜਿਉਂਦਾ ਰੱਖਦੇ ਆ ਤੇ 50 ਬੰਦੇ ਬੈਠੇ ਨੇ, ਉਹਨਾਂ ਨੇ ਪਾਰਟੀ ਛੱਡਣੀ ਨਹੀਂ। ਉਹਨਾਂ ਨੇ ਸਾਡਾ ਪੱਠਾ ਪਾਇਆ ਪੰਜਾਬ ਦਾ। ਸਾਨੂੰ ਜੇ ਅੱਜ ਇਸ ਪੋਜੀਸ਼ਨ 'ਚ ਪੰਜਾਬ ਨੂੰ ਲੈ ਕੇ ਆਏ ਨੇ ਤੇ 40-50 ਬੰਦੇ ਜਿਉਂਦੇ ਨੇ। ਹੁਣ ਉਹਨਾਂ ਨੂੰ ਜੇ ਪਾਸੇ ਉਹਨਾਂ ਨੇ ਹੋਣਾ ਨਹੀਂ, ਪਾਸੇ ਤਾਂ ਉਹਨਾਂ ਦਾ ਪ੍ਰਧਾਨ ਨਹੀਂ ਹੁੰਦਾ ਪਿਆ ਜਿਹਦੇ 'ਚ 1000 ਗਲਤੀਆਂ ਨੇ, ਜਿਹਨੂੰ ਅਕਾਲ ਤਖਤ ਸਾਹਿਬ ਤੋਂ ਲਾਹਨਤ ਪੈ ਗਈ, ਉਹ ਨਹੀਂ ਪਾਸੇ ਹੋ ਰਿਹਾ ਤੇ ਦੂਜੇ ਪਾਸੇ ਕਿੱਥੋਂ ਹੋਣਗੇ? ਉਹਨਾਂ ਦੇ ਹੁਣ ਇਕੱਲੇ ਪ੍ਰਧਾਨ ਤੇ ਗੱਲ ਸੁੱਟੀ ਚੱਲ ਗਏ ਤੇ ਜਿਹੜੇ ਨਾਲ 40 ਦੂਜਾ ਗਰੁੱਪ ਬਣਿਆ ਉਹ ਸਹੀ ਨੇ? ਉਹ ਵੀ ਉਹੀ ਨੇ, ਸੁਧਾਰ ਲਹਿਰ ਵਾਲੇ। ਸੁਧਾਰ ਲਹਿਰ ਵਾਲੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤੋਹੀਨ ਹੋਈ ਸੀ, ਇਹਨਾਂ ਸੁਧਾਰ ਲਹਿਰਾਂ ਜੋ ਬੋਲਿਆ ਸੀ? ਕੋਈ ਨਹੀਂ ਬੋਲਿਆ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਤੋਹੀਨ ਹੁੰਦੀ ਹੈ ਪੰਜਾਬ ਦੇ ਅੰਦਰ ਤਾਂ ਇਹ ਸੁਧਾਰ ਲਹਿਰ ਵਾਲਿਆਂ ਨੇ ਰਿਜ਼ਾਈਨ ਦਿੱਤੇ? ਨਹੀਂ ਦਿੱਤੇ। ਕਾਰਨ ਕੀ? ਇਹਦਾ ਤੜਫਦੇ ਨੇ MLA ਬੰਨ ਤਿੱਕਰ। ਇਹਨਾਂ ਨੂੰ ਕੋ ਕੈਨੇਡਾ ਇਸ਼ੂ ਤੇ ਬੋਲ ਲਓ। ਹੁਣ ਪੰਥਕ ਲੀਡਰ ਦੀ ਦੁਬਾਰਾ ਡੈਫੀਨੇਸ਼ਨ ਕੀ ਹੈ? ਇਹਨਾਂ ਨਾਲੋਂ ਸੋਹਣਾ ਤਾਂ ਪਿਆਰੇ ਲਾਲ ਗਰਗੀ ਬੋਲ ਰਹੇ ਨੇ ਬਜ਼ੁਰਗ, ਜਿਹੜਾ ਲੱਗਦਾ ਕਿ ਉਹ ਇੱਕ ਹਿੰਦੂ ਪੈਦਾ ਹੋਇਆ, ਪਰ ਪੰਜਾਬ ਦਾ ਲੱਗਦਾ ਜਿਵੇਂ ਪੰਜਾਬ ਦਾ ਸਹੀ ਵਾਲੀ ਵਰਸ ਇਹੋ ਜਿਹੇ ਬੰਦੇ ਹੁੰਦੇ ਜਿਹੜਾ ਪੰਜਾਬ ਦੇ ਲਈ ਬੋਲਦਾ ਤਾਂ ਹੈ ਨਾ ਯਾਰ। ਸਿੱਖ ਕੌਮ ਦੇ ਲਈ ਜਿੰਨਾ ਉਹ ਬੋਲਦਾ ਅਸੀਂ ਨਹੀਂ ਬੋਲਦੇ ਪਏ। ਉਹ ਕਲੀਨ ਸ਼ੇਵ ਹੈ, ਅਸੀਂ ਕਹਿਣਾ ਨਹੀਂ ਇਹ ਬੰਦਾ ਨਹੀਂ ਸਹੀ, ਪਰ ਤੁਹਾਡੇ ਨਾਲੋਂ ਜ਼ਿਆਦਾ ਉਹ ਬੋਲਦਾ। ਮੇਰਾ ਲੜਕਾ ਇਮਾਨ ਉਹਨਾਂ ਦੇ ਕੋਲ ਗਿਆ ਸੀ, ਉਹ ਕਹਿੰਦਾ ਪਾਪਾ ਉਹ ਜੱਜ ਕੇ ਪੰਜਾਬ ਦੇ ਨਾਲ ਹੈ। ਪੰਥਕ ਪਾਰਟੀ ਜਿਹੜੀ ਇੱਕ ਖੇਤਰੀ ਪਾਰਟੀ ਉਹ ਬਹੁਤ ਜ਼ਰੂਰੀ ਹੈ। ਭਾਈ ਅੰਮ੍ਰਿਤਪਾਲ ਤੇ ਜਿੰਨੀ ਇੱਕ ਬੜੀ ਜਲਦੀ ਇੱਕ ਪਾਰਟੀ ਬਣੇਗੀ ਪੰਜਾਬ ਦੀ। ਮੈਂ ਅੱਗੇ ਸਟੇਜ ਤੇ ਵੀ ਕਿਹਾ ਹੋਇਆ, ਸਾਨੂੰ ਉਹ ਪਾਰਟੀ ਚਾਹੀਦੀ ਹੈ ਜਿਹਦਾ ਨਾ ਤਾਂ ਹਿਮਾਚਲ ਨਾਲ ਲਿੰਕ ਹੋਵੇ ਕੋਈ, ਨਾ ਹੀ ਰਾਜਸਥਾਨ ਨਾਲ ਤੇ ਨਾ ਹੀ ਹਰਿਆਣੇ ਨਾਲ। ਅਕਾਲੀ ਦਲ ਵੀ ਉਦੋਂ ਮਰਿਆ ਜਦੋਂ ਕਹਿੰਦਾ ਇਹ ਤਾਂ ਹਰਿਆਣੇ 'ਚ ਇਲੈਕਸ਼ਨ ਲੜਨੇ ਨੇ, ਜੰਮੂ 'ਚ ਵੀ ਲੜਨੇ ਨੇ। ਬਚਾਉਣਾ ਪੰਜਾਬ ਨੂੰ ਹੈ, ਗੱਲ ਪੰਜਾਬ ਦੀ ਜ਼ਮੀਨ ਦੀ ਹੈ ਤੇ ਲੜਾਂਗਾ ਮੈਂ ਹਿਮਾਚਲ ਲਈ। ਜਿਹੜੇ ਮੈਨੂੰ ਪਸੰਦ ਨਹੀਂ ਕਰਦੇ ਉਹ ਹਿਮਾਚਲ ਜਿਹੜਾ ਪੰਜਾਬ ਦੇ ਵਿੱਚ ਬੜੀ ਬੁਰੀ ਤਰ੍ਹਾਂ ਇੰਟਰ ਕਰ ਗਿਆ, ਪਰ ਅਸੀਂ ਉਹਨਾਂ ਦੇ ਸਟੇਟ ਦੇ ਜਾ ਕੇ ਜ਼ਮੀਨ ਨਹੀਂ ਲੈ ਸਕਦੇ। ਸਾਡੇ ਲੀਡਰਾਂ ਨੇ ਦੂਰ ਅੰਦੇਸ਼ੀ ਲੀਡਰ ਨਹੀਂ। ਇਸ ਕਰਕੇ ਸਾਨੂੰ ਇੱਕ ਜਿਹੜੀ ਖੇਤਰੀ ਪਾਰਟੀ ਜਿਹੜੀ ਕੱਲੀ ਪੰਜਾਬ ਦੀ ਗੱਲ ਕਰੇ, ਪੰਜਾਬ ਦੇ ਆ ਬੰਦ ਹੋਣ ਕਲੋਨੀ ਕਲਚਰ, ਪੰਜਾਬ ਦੇ ਅੰਦਰ ਸੜਕਾਂ ਦਾ ਜਾਲ ਬੰਦ ਹੋਵੇ। ਯਾਰ ਸਾਰਾ 250 ਕਿਲੋਮੀਟਰ ਆ ਪੰਜਾਬ, ਇੱਥੋਂ ਤੁਰਪੋ ਤੇ ਪਠਾਨਕੋਟ ਤੱਕ 4 ਘੰਟੇ ਦਾ ਸਫ਼ਰ ਹੈ। ਇਹ ਕਿਹੜਾ ਕੋਈ 1000 ਕਿਲੋਮੀਟਰ ਚ ਏਰੀਆ? ਸੜਕਾਂ ਦਾ ਜਾਲ ਵਿਛਾ, ਉਹ ਸੜਕਾਂ ਬੰਦ ਕਰਨੀਆਂ ਨੇ ਪੰਜਾਬ ਦੇ ਅੰਦਰ। ਐਗਰੀਕਲਚਰ ਲੈਂਡ ਬਚਾਉਣੀ ਹੈ, ਚਾਹੇ ਹਿੰਦੂ ਹੈ ਚਾਹੇ ਮੁਸਲਮਾਨ ਹੈ ਸਿੱਖ ਹੈ। ਜੇ ਪੰਜਾਬ ਨਾ ਬਚਿਆ, ਐਗਰੀਕਲਚਰ ਲੈਂਡ ਨਾ ਬਚੀ ਤਾਂ ਪੰਜਾਬ ਦੇ ਅੰਦਰ ਕੀ ਇਹਨਾਂ ਨੂੰ ਇਹ ਨਹੀਂ ਪਤਾ ਜਿਹੜੇ ਟਾਹਣ ਤੇ ਬੈਠੇ ਹੈ ਉਹ ਟਾਹਣ ਵੱਢ ਲਿਆ ਹਿੰਦੁਸਤਾਨ ਦੀ ਹਕੂਮਤ ਨੇ। ਬੇਵਕੂਫੋ ਕਿਸੇ ਥਾਂ ਦੇ ਤੁਸੀਂ ਪੰਜਾਬ ਤੇ ਹਰਿਆਣਾ ਦੋਨੋਂ ਐਗਰੀਕਲਚਰ ਲੈਂਡ ਖਤਮ ਕਰਤੀ। ਆਉਣ ਵਾਲੇ ਸਮੇਂ 'ਚ ਇੰਡੀਆ ਨੂੰ ਖਵਾਓ ਕਿੱਥੋਂ? ਰਾਜਸਥਾਨ 'ਚ ਕਿੰਨੀ ਕੁ ਫਸਲ ਹੋ ਰਹੀ ਹੈ, ਬਿਹਾਰ ਯੂਪੀ 'ਚ ਕਿੰਨੀ ਕੁ ਹੋ ਰਹੀ ਹੈ, ਮੱਧ ਪ੍ਰਦੇਸ਼ 'ਚ ਕਿੰਨੀ ਹੋ ਰਹੀ ਹੈ? ਕੁਛ ਵੀ ਨਹੀਂ। ਪਰ ਸਾਡਾ ਕੋਈ ਲੀਡਰ ਨਹੀਂ ਬੋਲਦਾ। ਪੰਥਕ ਪਾਰਟੀ ਖੇਤਰੀ ਪਾਰਟੀ ਜਿਹੜੀ ਹੈ ਉਹ ਭਾਈ ਅੰਮ੍ਰਿਤਪਾਲ ਦੇ ਅਸੀਂ ਉਹ ਲੱਗੇ ਹੋਏ ਆ, ਜਿਸ 'ਚ ਪੰਜਾਬ ਦੇ ਉਹ ਹਿੰਦੂ ਭਰਾ
ਜਿਹੜੇ ਪੰਜਾਬ ਦੇ ਹੋਣ, ਉਹ ਦਿੱਲੀ ਦੇ ਨਾ ਹੋਣ। ਪੰਜਾਬ ਦੇ ਮੁਸਲਮਾਨ ਭਰਾ ਜਿਹੜੇ ਪੰਜਾਬ ਦੇ ਹੋਣ, ਸਿੱਖ ਵੀ ਉਹ ਜਿਹੜੇ ਪੰਜਾਬ ਦੇ ਹੋਣ। ਇਹ ਨਹੀਂ ਕਿ ਜਿਹੜਾ ਗੱਲ ਦਿੱਲੀ ਦੀ ਕਰੇ ਤੇ ਪਾਰਟੀ ਪੰਜਾਬ ਦੀ ਹੋਵੇ, ਉਹ ਗੱਲਾਂ ਨਹੀਂ। ਆਮ ਆਦਮੀ ਸਾਨੂੰ ਲੈ ਕੇ ਬਹਿ ਗਈ। ਇਹੀ ਇਸੇ ਸਵਾਲ ਤੇ ਮੈਂ ਆਉਣ ਲੱਗਾ ਸੀ। ਅੰਤ ਕਰਦੇ ਕਰਦੇ ਤੁਸੀਂ ਉਧਰ ਨੂੰ ਗੱਲ ਲੈ ਗਏ ਤਾਂ ਸਵਾਲ ਕਰਨਾ ਵੀ ਬਣਦਾ ਹੈ। ਪਹਿਲਾਂ ਅਸੀਂ ਦੇਖਦੇ ਰਹੇ ਹਾਂ ਕਿ ਜਿਹੜਾ ਮੁੱਖ ਮੰਤਰੀ ਹੁੰਦਾ ਸੀ ਉਹ ਜੱਜ ਕੇ ਗੱਲ ਕਰਦਾ ਸੀ ਸਿੱਖ ਮੁੱਦਿਆਂ ਦੇ ਉੱਪਰ ਵੀ, ਕਿਉਂਕਿ ਮੰਨਿਆ ਜਾਂਦਾ ਹੈ ਕਿ ਪੰਜਾਬ ਜਿਸ ਤਰੀਕੇ ਦੇ ਇੱਕ ਜਿਓਗ੍ਰਾਫੀਕਲ ਏਰੀਆ ਵੀ ਹੈ, ਪੋਪੂਲੇਸ਼ਨ ਦੇ ਹਿਸਾਬ ਦੇ ਨਾਲ ਵੀ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਮੁੱਖ ਮੰਤਰੀ ਵੀ ਸਿੱਖ ਇਸ਼ੂਜ਼ ਦੇ ਉੱਪਰ ਗੱਲ ਜ਼ਰੂਰ ਕਰੇ। ਪਰ ਆਹ ਵਾਲਾ ਮੁੱਖ ਮੰਤਰੀ ਜਿਹੜਾ ਇਸ ਸਮੇਂ ਪੰਜਾਬ ਦੇ ਕੋਲ ਹੈ, ਇਹਨਾਂ ਦੇ ਵੱਲੋਂ ਨਾ ਤਾਂ ਸਿੱਖ ਇਸ਼ੂਜ਼ ਨੂੰ ਵਾਲਾ ਟੱਚ ਕੀਤਾ ਜਾਂਦਾ, ਜੇ ਟੱਚ ਵੀ ਕੀਤਾ ਜਾਂਦਾ ਮਾੜਾ ਜਿਹਾ ਖਹਿ ਕੇ ਲੰਘ ਜਾਂਦੇ ਆ। ਕੋਈ ਸਟੇਟਮੈਂਟ ਐ ਨਹੀਂ ਦਿੱਤੀ ਜਾਂਦੀ ਜਿਹੜੀ ਜੁਰਤ ਵਾਲੀ ਹੋਵੇ, ਜਿਹੜੀ ਜੱਜ ਕੇ ਪੰਜਾਬ ਦੇ ਹੱਕ ਦੇ ਵਿੱਚ ਹੋਵੇ, ਸਿੱਖਾਂ ਦੇ ਹੱਕ ਦੇ ਵਿੱਚ ਹੋਵੇ। ਦੇਖੋ, ਸਲਾਹਕਾਰ ਬਾਹਰ ਦੇ, ਮੇਨ ਪੋਸਟਾਂ ਤੇ ਬਾਹਰ ਦੇ, ਤੇ ਪੰਜਾਬ ਕਿਵੇਂ ਚੱਲੇਗਾ? ਕਿ ਪੰਜਾਬ ਇੰਨਾ ਲੰਗੜਾ ਲੂਲਾ ਕਿ ਪੰਜਾਬ ਦੇ ਅੰਦਰ ਕੋਈ ਕੰਪੀਟੈਂਟ ਬੰਦਾ ਨਹੀਂ, ਪੰਜਾਬ ਦੇ ਅੰਦਰ ਕਿਸੇ ਪੋਸਟ ਤੇ ਪੰਜਾਬ ਦਾ ਬੰਦਾ ਨਹੀਂ। ਇੱਕ ਦਿੱਲੀ ਦਾ ਬੰਦਾ ਉੱਠ ਕੇ ਸਾਡਾ ਪੰਜਾਬ ਚਲਾਵੇ ਕਿ ਇਹਦਾ ਦਿਮਾਗ ਖਤਮ ਹੋ ਚੁੱਕਾ ਹੈ ਤੁਹਾਨੂੰ ਸੀਐਮ ਦਾ। ਪੰਜਾਬ ਦੀ ਗੱਲ ਜਿਹੜਾ ਪੰਜਾਬ 'ਚ ਪੈਦਾ ਹੋਇਆ ਬੰਦਾ ਗੱਲ ਕਰੇਗਾ। ਤਾਂ ਤੁਹਾਨੂੰ ਮੈਂ ਕਿਹਾ ਨਾ, ਪਿਆਰੇ ਲਾਲ ਦੀ ਤੁਹਾਨੂੰ ਮੈਂ ਡੈਫੀਨੇਸ਼ਨ ਦਿੱਤੀ ਹੈ ਬਜ਼ੁਰਗ ਦੀ। ਸਾਡਾ ਜਿਹੜਾ ਮੁੱਖ ਮੰਤਰੀ ਹੈ ਕਿਸੇ ਸਟੈਂਡ ਦੇ ਵਿੱਚ ਵੀ ਪੰਜਾਬ ਦੇ ਫੇਵਰ 'ਚੋਂ ਨਹੀਂ ਜਾ ਸਕਦਾ ਤੇ ਨਾ ਹੀ ਉਹਨੇ ਜਾਣਾ ਹੈ। ਇਹ ਵੀ ਦਿਮਾਗ 'ਚੋਂ ਕੱਢ ਦੇਣ ਕਿ ਉਹ ਤਾਂ ਸਿਰਫ ਇੱਕ ਮੁੱਖ ਮੰਤਰੀ ਬਣਨ ਦੇ ਲਈ ਉਹ ਕਹਿੰਦਾ ਸਾਰਾ ਕੁਝ ਵਾਰ ਦਿਓ ਪੰਜਾਬ ਦਾ, ਮੈਨੂੰ ਮੁੱਖ ਮੰਤਰੀ ਬਣਿਆ ਰਹਿਣ ਦਿਓ। ਇਹ ਨਹੀਂ ਪਤਾ ਕਿ ਜਦੋਂ ਉਹਦੇ ਪੰਜਾਬ ਤੇ ਆਪਦੀ ਕੌਮ ਲਈ ਖੜੋਵੇਂਗਾ, ਮੁੱਖ ਮੰਤਰੀ ਕਈ ਵਾਰ ਤੇਰੇ ਘਰ ਆ ਜਾਣਗੇ ਤੈਨੂੰ ਬਣਾਉਣ ਲਈ। ਪਰ ਇੱਕ ਲਾਲਸਾ ਹੈ, ਪਰ ਤੇਰੀ ਲਾਲਸਾ ਤੈਨੂੰ ਤਾਂ ਡੁਬਾਉਣੀ ਡੁਬਾਉਣੀ, ਸਾਡਾ ਭੱਠਾ ਵੀ ਨਾਲ ਹੀ ਬਾਤਾ ਤੂੰ ਚੁੱਕ। ਇਹਨੂੰ ਕਹੋ ਫੈਸਲਾ ਕਰੇ ਕਿ ਪੰਜਾਬ ਦੇ ਅੰਦਰ ਪ੍ਰਵਾਸੀਆਂ ਦੀ ਐਂਟਰੀ ਬੰਦ ਕਰੋ, ਪੀਆਰ ਨਹੀਂ ਦੇਣੀ, ਪੰਜਾਬ 'ਚ ਵਰਕ ਕਰਨ ਜਿਵੇਂ ਸਾਨੂੰ ਪੀਆਰ ਦੂਜੀਆਂ ਸਟੇਟਾਂ 'ਚ। ਉਹ ਤਾਂ ਬਿੱਲ ਲਿਆਉਣ ਦੀ ਵੀ ਕੋਸ਼ਿਸ਼ ਕੀਤੀ ਗਈ ਸੀ, ਉਹ ਬਿੱਲ ਨੂੰ ਜੀ ਖੱਲ ਖੁੰਝੇ ਲਾਤਾ, ਮੁੜ ਕੇ ਕੋਈ ਗੱਲ ਹੀ ਨਹੀਂ ਕਰ ਰਿਹਾ। ਇਹੀ ਪ੍ਰਵਾਸੀਆਂ ਨੂੰ ਜ਼ਮੀਨ ਖਰੀਦਣ ਦੀ ਨਹੀਂ ਹੋਣੀ ਚਾਹੀਦੀ ਇਜਾਜ਼ਤ ਪੰਜਾਬ ਦੇ ਵਿੱਚ। ਖਹਿਰਾ ਸਾਹਿਬ ਨੇ ਇਹ ਲਿਆਉਣ ਦੀ ਕੋਸ਼ਿਸ਼ ਕੀਤੀ ਸੀ ਬਿੱਲ। ਨਹੀਂ ਹੋਣੀ ਚਾਹੀਦੀ। ਸਾਨੂੰ ਹਿਮਾਚਲ ਜਗ੍ਹਾ ਨਹੀਂ ਮਿਲਦੀ, ਰਾਜਸਥਾਨ 'ਚ ਨਹੀਂ ਮਿਲਦੀ। ਇਹ ਸਾਂਝਾ ਖਾਤਾ ਸਾਰਾ ਜਿਹੜਾ ਮਰਜ਼ੀ ਤੁਰਿਆ ਜਾਂਦਾ ਪੰਜਾਬ ਦਾ। ਇਹ ਸੋਚਿਆ ਕਿ ਇਹਦੀ ਬਰਬਾਦੀ ਪੰਜਾਬ ਦੀ ਕਿਵੇਂ ਹੋਵੇਗੀ 50 ਸਾਲ ਦੇ ਬਾਅਦ। ਤੇਰੇ ਵਰਗੇ ਮੁੱਖ ਮੰਤਰੀ ਕਈ ਹੈ, ਭੀਮ ਸੈਨ ਸੱਚਰ ਵਰਗੇ ਕਿਸੇ ਨੂੰ ਯਾਦ ਹੈ? ਦੱਸੋ ਕਿਸੇ ਨੂੰ ਕੋਈ ਯਾਦ ਹੈਗਾ ਮੁੱਖ ਮੰਤਰੀ ਪੰਜਾਬ ਦਾ? ਅੱਜ ਵੀ ਜੇ ਪੰਜਾਬ ਦਾ ਨਾਂ ਲੈਨੇ ਆ ਤਾਂ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਤਾਂ ਪੰਜਾਬ ਦਾ ਕੋਈ ਲੱਗਦਾ ਹੀ ਨਹੀਂ ਕਿ ਉਹਦਾ ਵਾਲੀ ਵਾਰਸ ਹੋਊਗਾ ਪੰਜਾਬ ਦਾ। ਮੁੱਖ ਮੰਤਰੀ ਕਿੰਨੇ ਆਏ ਨੇ, ਸਭ ਨੇ ਪੰਜਾਬ ਨੂੰ ਵੇਚਿਆ। ਕਿਸੇ ਨੇ ਕਿਹਾ ਮੇਰੇ ਮੁੰਡੇ ਨੂੰ ਬਣਾ ਦੇ, ਕਿਸੇ ਨੇ ਕਿਹਾ ਮੇਰੇ ਪੋਤਰੇ ਨੂੰ ਬਣਾ ਦੇ। ਇੱਥੋਂ ਤੱਕ ਹੀ ਸੀਮਤ ਰਹਿ ਗਏ ਨੇ। ਜਿੰਨੇ ਮਰਜ਼ੀ ਬਣੋ, ਜੋ ਮਰਜ਼ੀ ਕਰੋ, ਪਰ ਪੰਜਾਬ ਦੇ ਲਈ ਤਾਂ ਖਲੋ ਮਰ ਜਾਓ ਕਿਤੇ ਤੁਸੀਂ ਯਾਰ। ਅੱਜ ਕੋਈ ਡੀਜੀਪੀ ਤੋਂ ਲੈ ਕੇ ਜਿੰਨੇ ਅਹੁਦੇ ਲਾ ਲਓ, ਕੋਈ ਵੀ ਪੰਜਾਬ ਦਾ ਨਹੀਂ। ਹੁਣ ਇੱਕ ਬੜਾ ਵੱਡਾ ਇਸ਼ੂ ਹੈ ਹਾਈ ਕੋਰਟ ਜੱਜਸ ਦਾ। ਦੇਖੋ, ਸੁਪਰੀਮ ਕੋਰਟ ਨੇ ਵੀ ਲਾਹਨਤ ਪਾਈ ਸੀ ਕਿ ਤੁਸੀਂ ਨਫ਼ਰਤ ਕਰਦੇ ਹੋ, ਤਾਂ ਹਾਈ ਕੋਰਟ ਜੱਜ ਦੇ ਵਿੱਚ ਸਾਡੀਆਂ ਪੱਗਾਂ ਵਾਲੇ ਕਿੰਨੇ ਕੁ ਜੱਜ ਨੇ? ਕੋਈ ਹੈ ਹੀ ਨਹੀਂ। 2% ਵੀ ਨਹੀਂ ਰਹਿ ਗਏ ਇਸ ਤੋਂ ਉੱਥੇ। ਪੰਜਾਬ ਦੇ ਬਹੁਤ ਇਸ਼ੂ ਨੇ ਜਿਹੜੀ ਆਪਦੀ ਕੌਮ ਦੇ ਪ੍ਰਤੀ ਉਹੀ ਬੰਦਾ ਸਮਝ ਸਕਦਾ ਹੈ ਜਿਹੜਾ ਉਸ ਕੌਮ 'ਚ ਪੈਦਾ ਹੋਇਆ ਹੈ। ਉਹਨੂੰ ਅਟੈਚਮੈਂਟ ਨੂੰ ਉਹੀ ਸਮਝ ਸਕਦਾ ਹੈ। ਪਰ ਨਹੀਂ, ਸਾਡੇ ਮੁੱਖ ਮੰਤਰੀ ਨੇ ਬੋਲਣਾ ਹੀ ਨਹੀਂ। ਕਿਉਂ ਬੋਲੇ ਹੋ? ਉਹਨੂੰ ਨਾ ਹਾਈ ਕੋਰਟ ਜੱਜਾਂ ਨਾਲ ਲਿੰਕ, ਨਾ ਨੂੰ ਜਿਹੜੀਆਂ ਯੂਨੀਵਰਸਿਟੀ ਦੇ ਵਿੱਚ ਉਹ ਬੰਦੇ ਕਿੱਥੋਂ, ਜਿਹੜੇ ਹਾਇਰ ਅਥਾਰਟੀ ਹੈ ਉਹ ਕਿੱਥੋਂ ਦੇ ਪੈਦਾ ਹੋਏ ਲਾਉਣੇ ਨੇ, ਕੋਈ ਲਿੰਕ ਨਹੀਂ। ਮਤਲਬ ਨਹੀਂ ਸਿਰਫ ਮੈਨੂੰ ਮੁੱਖ ਮੰਤਰੀ ਰਹਿਣ ਦਿਓ, ਪਰ ਐਦੂ ਵੱਧ ਇਹਨਾਂ ਦੀ ਸੋਚ ਹੀ ਨਹੀਂ ਸਾਡੇ ਬੰਦਿਆਂ ਦੀ। ਸੋ ਸਾਨੂੰ ਇੱਕ ਜਿਹੜੀ ਹੈ ਲੋਕਲ ਪਾਰਟੀ, ਖੇਤਰੀ ਪਾਰਟੀ, ਪੰਥਕ ਪਾਰਟੀ ਪੰਜਾਬ ਲਈ ਚਾਹੀਦੀ ਹੈ ਜਿਹੜੀ ਪੰਜਾਬ ਦੀ ਗੱਲ ਕਰੇ, ਦਿੱਲੀ ਦੀ ਗੱਲ ਨਾ ਕਰੇ। ਬਹੁਤ ਬਹੁਤ ਸ਼ੁਕਰੀਆ ਖਾਰਾ ਸਾਹਿਬ, ਤੁਸੀਂ ਸਾਡੇ ਨਾਲ ਇੰਨੀਆਂ ਮਹੱਤਵਪੂਰਨ ਜਾਣਕਾਰੀਆਂ ਸਾਂਝੀਆਂ ਕੀਤੀਆਂ। ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ ਜੀ। ਸੋ ਇਹ ਸਨ ਸਾਡੇ ਨਾਲ ਐਡਵੋਕੇਟ ਹਰਪਾਲ ਸਿੰਘ ਖਾਰਾ ਹੋਣੀ, ਜਿਨ੍ਹਾਂ ਨੇ ਸਿੱਖ ਮੁੱਦਿਆਂ ਦੇ ਉੱਪਰ ਬੇਬਾਕੀ ਦੇ ਨਾਲ ਆਪਣੀ ਗੱਲ ਰੱਖੀ ਹੈ। ਪੰਜਾਬ ਅਤੇ ਪੰਜਾਬੀਅਤ ਦੇ ਜਿਹੜੇ ਇਸ਼ੂ ਨੇ ਉਹ ਵੀ ਤੁਹਾਡੇ ਸਾਹਮਣੇ ਖੋਲ੍ਹ ਕੇ ਰੱਖੇ ਨੇ। ਸੋ ਗੱਲਬਾਤ ਤੁਹਾਨੂੰ ਕਿਹੋ ਜਿਹੀ ਲੱਗੀ ਹੈ? ਆਪਣੇ ਵਿਚਾਰ ਰਾਏ ਟਿੱਪਣੀਆਂ ਤੁਸੀਂ ਸੱਭਿਅਕ ਭਾਸ਼ਾ ਦੇ ਵਿੱਚ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ TV USA ਦੇ ਨਾਲ। ਧੰਨਵਾਦ। ਸਤਿ ਸ਼੍ਰੀ ਅਕਾਲ।